ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਬਤੀਤ ਹੋਇਆ ਹੋਣਾ। ਤੇ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਇੰਡੋਸ ਪ੍ਰਾਈਮ ਦੇ ਵਿੱਚ, ਜਿਸ ਵਿੱਚ ਅਸੀਂ ਚਰਚਾ ਕਰਦੇ ਹਾਂ ਕਰੰਟ ਮੁੱਦਿਆਂ ਦੇ ਉੱਤੇ। ਤੇ ਨਾਲ ਮੇਰਾ ਸਾਥ ਨਿਭਾ ਰਹੇ ਨੇ ਹਰਜੀਤ ਲਸਾੜਾ ਜੀ, ਜਿਹੜੇ ਕਿ ਕੁਈਨਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹਨ। ਅਤੇ ਆਪਾਂ ਉਹਨਾਂ ਦੇ ਨਾਲ ਸਾਂਝ ਬਣਾਉਂਦੇ ਹਾਂ ਅਤੇ ਫਿਰ ਮੁੱਦਿਆਂ ਦੇ ਉੱਤੇ ਗੱਲਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਲਸਾੜਾ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਸਤਿ ਸ਼੍ਰੀ ਅਕਾਲ। ਅਤੇ ਲਸਾੜਾ ਸਾਹਿਬ, ਅੱਜ ਅਮਰੀਕਾ ਦੇ ਵਿੱਚ ਵੋਟਿੰਗ ਹੋ ਰਹੀ ਆ। ਅਮਰੀਕਾ ਵੈਸੇ ਤਾਂ ਚਲੋ ਹਰ ਦੇਸ਼ ਦਾ ਆਪਣਾ ਆਪਣਾ ਸਿਸਟਮ ਹੈਗਾ ਆ, ਪਰ ਅਮਰੀਕਾ ਦੇ ਉੱਤੇ ਸਾਰੀ ਦੁਨੀਆ ਦੀ ਨਿਗਾਹ ਜਿਹੜੀ ਆ ਟਿਕੀ ਰਹਿੰਦੀ ਆ, ਕਿਉਂਕਿ ਅਮਰੀਕਾ ਦੀਆਂ ਚੋਣਾਂ ਬਹੁਤ ਪ੍ਰਭਾਵ ਪਾਉਂਦੀਆਂ ਆ ਬਾਕੀ ਵਰਲਡ ਦੇ ਦੇਸ਼ਾਂ ਦੇ ਉੱਤੇ ਵੀ, ਚਾਹੇ ਉਹ ਇਕੋਨਮਿਕਲੀ ਆਪਾਂ ਗੱਲ ਕਰ ਲਈਏ ਅਤੇ ਚਾਹੇ ਰਾਜਨੀਤਿਕ ਤੌਰ ਦੇ ਉੱਤੇ ਕਹਿ ਲਈਏ। ਭਾਵੇਂ ਕਿ ਇਹ ਮੰਨਿਆ ਜਾਂਦਾ ਆ ਕਿ ਜਿਹੜੀਆਂ ਪਾਵਰਸ ਆ ਹੋਰ ਮੁਲਕਾਂ ਦੇ ਕੋਲ ਵੀ ਹੁਣ ਵੰਡ ਹੋ ਗਈਆਂ ਆ। ਅਮਰੀਕਾ ਪਹਿਲਾਂ ਜਿੰਨਾ ਸਟਰੋਂਗ ਨਹੀਂ ਰਿਹਾ ਜਿੰਨਾ ਪਹਿਲਾਂ ਹੁੰਦਾ ਸੀ, ਪਰ ਅਜੇ ਵੀ ਅਮਰੀਕਾ ਵਰਗਾ ਜਿਹੜਾ ਦੇਸ਼ ਆ, ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਆ, ਚਾਹੇ ਆਪਾਂ UN ਦੀ ਗੱਲ ਕਰ ਲਈਏ, ਯੂਨੈਸਕੋ ਵਰਗੀਆਂ ਸੰਸਥਾਵਾਂ ਦੀ ਗੱਲ ਕਰ ਲਈਏ, ਜਾਂ ਹੋਰ ਵੀ ਜਿਹੜੇ ਸੰਗਠਨ ਬਣੇ ਹੋਏ ਆ, ਉਹਨਾਂ ਦੇ ਵਿੱਚ ਇੱਕ ਵੱਡਾ ਪ੍ਰਭਾਵ ਅਮਰੀਕਾ ਦਾ ਅਜੇ ਵੀ ਦੇਖਣ ਨੂੰ ਮਿਲਦਾ ਆ। ਇਸ ਕਰਕੇ ਦੁਨੀਆ ਦੀਆਂ ਨਿਗਾਹਾਂ ਉੱਥੇ ਟਿਕੀਆਂ ਹੋਈਆਂ ਆ। ਅਤੇ ਡੋਨਲਡ ਟਰੰਪ, ਜਿਹੜੇ ਕਿ ਪਹਿਲਾਂ ਰਾਸ਼ਟਰਪਤੀ ਇੱਕ ਵਾਰੀ ਜਿੱਤ ਚੁੱਕੇ ਆ ਅਤੇ ਇੱਕ ਵਾਰੀ ਹਾਰ ਵੀ ਚੁੱਕੇ ਆ, ਅਤੇ ਪਿਛਲੀ ਵਾਰ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਉਪ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਭੂਮਿਕਾ ਨਿਭਾ ਚੁੱਕੇ ਕਮਲਾ ਹੈਰਿਸ, ਉਹਨਾਂ ਦਾ ਇਹਦੇ ਵਿੱਚ ਦੋਨਾਂ ਜਣਿਆਂ ਦਾ ਮੁਕਾਬਲਾ। ਅਤੇ ਲਸਾੜਾ ਸਾਹਿਬ, ਕੀ ਸੋਚਦੇ ਹੋ ਬਈ ਕਿੱਧਰ ਪੱਲੜਾ ਜਿਹੜਾ ਆ ਭਾਰੀ ਹੋ ਜਾਊ? ਦਲਜੀਤ ਜੀ ਸ਼ੁਕਰੀਆ। ਅਮਰੀਕਾ ਤੋਂ ਸਟਾਰਟ ਕੀਤੀ ਹੈ, ਕਹਿੰਦੇ ਅਮਰੀਕਾ ਦਾ ਵੀ ਹਜੇ ਪਤਾ ਔਖਾ ਹੈ, ਡੌਂਕੀਆਂ ਲਾਉਣੀਆਂ ਪੈਂਦੀਆਂ ਜੀ। ਵੀਜ਼ੇ ਦੀ ਮੈਂ ਤਾਂ ਗੱਲ ਕੀਤੀ ਸੀ, ਮੈਂ ਕਿਹਾ ਅਖੀਰਲਾ ਜਿਹੜਾ ਫਿਰ ਇਹਨੂੰ ਨਾ ਜਦੋਂ ਆਪਣੇ ਸਮੇਟਣਾ ਇਸ ਵਿਸ਼ੇ ਨੂੰ, ਤਾਂ ਉੱਥੇ ਜਿਹੜਾ ਫਿਰ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਆ ਉਹਨੇ ਬਹੁਤ ਰੋਲ ਅਦਾ ਕਰਨਾ, ਕਿਉਂਕਿ ਮੈਕਸੀਕੋ ਦੇ ਵੱਲੋਂ ਜਿਹੜੀਆਂ ਡੌਂਕੀਆਂ ਲੱਗਦੀਆਂ ਨਾ ਉਹ ਬਹੁਤ ਹੁਣ ਤਾਦਾਦ 'ਚ ਲੱਗਦੀ। ਚਲੋ ਉਹਦੇ ਉੱਪਰ ਵੀ ਆਉਂਦੇ ਹਾਂ। ਤੁਸੀਂ ਦੋਨਾਂ ਪਾਰਟੀਆਂ ਦਾ ਥੋੜ੍ਹਾ ਜਿਹਾ ਦੱਸਿਆ। ਦੋ ਪਾਰਟੀਆਂ ਦਾ ਆਪਣੇ ਕੋਲ, ਵੈਸੇ ਪਾਰਟੀਆਂ ਹੋਰ ਵੀ ਹੈਗੀਆਂ, ਲੇਕਿਨ ਮੇਨਲੀ ਦੋ ਪਾਰਟੀਆਂ ਦੇ ਵਿੱਚ ਮੁਕਾਬਲਾ ਹੁੰਦਾ ਆ। ਡੋਨਲਡ ਟਰੰਪ ਹੋਣੀ ਰਿਪਬਲਿਕਨ ਪਾਰਟੀ ਤੋਂ ਆ, ਅਤੇ ਦੂਸਰੇ ਪਾਸੇ ਸਾਡੇ ਕੋਲ ਜੋ ਬਾਈਡਨ ਅਤੇ ਹੁਣ ਕਮਲਾ ਹੈਰਿਸ, ਜਿੱਦਾਂ ਤੁਸੀਂ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਵੱਲੋਂ ਆ। ਖੈਰ ਦਲਜੀਤ ਜੀ, ਜਿੱਤੂਗਾ ਕੌਣ ਅਤੇ ਹਾਰੂਗਾ ਕੌਣ, ਅਤੇ ਕਿਹੜਾ ਬੰਦਾ ਭਾਰਤ ਦੇ ਲਈ ਜ਼ਿਆਦਾ ਫਾਇਦੇਮੰਦ ਆ? ਪਹਿਲੀ ਗੱਲ ਤਾਂ ਇਹ ਆ ਕਿ ਇਹਦੇ ਵਿੱਚ ਮੇਰੇ ਖਿਆਲ ਜਿਹੜੀ ਭਾਰਤੀ ਆਵਾਮ ਹੈ ਜਾਂ ਭਾਰਤੀ ਹਕੂਮਤ ਆ, ਉਹਨੂੰ ਇੰਨਾ ਜ਼ਿਆਦਾ ਕਹਿ ਲਓ ਕਿ ਵਰੀ ਨਹੀਂ ਕਰਨ ਦੀ ਲੋੜ ਕਿ ਕੌਣ ਜ਼ਿਆਦਾ ਫਾਇਦੇਮੰਦ ਹੈ। ਮੇਰੇ ਹਿਸਾਬ ਦੇ ਨਾਲ ਜੋ ਅੰਤਰਰਾਸ਼ਟਰੀ ਮਾਹੌਲ ਬਾਹਰ ਬਣਿਆ ਹੋਇਆ ਆ, ਜਾਂ ਹੋਰਾਂ ਮੁਲਕਾਂ ਦੀ ਖਿੱਚੋਤਾਣ ਬਣੀ ਹੋਈ ਆ ਕਿ ਇਹਨਾਂ ਦੀ ਉਹ ਜਿਹੜੀ ਸੁਪਰੀਮ ਪਾਵਰ ਇਹ ਬਣਿਆ ਹੋਇਆ ਵੀ ਉੱਥੋਂ ਥੋੜ੍ਹਾ ਕਰ ਖਿੱਚ ਕੇ ਲਿਆ ਕੇ ਉਹ ਪਾਵਰ ਆਪਣੇ ਦੇ ਵਿੱਚ ਵੰਡ ਲਈ ਜਾਵੇ, ਉਹਦੇ ਹਿਸਾਬ ਦੇ ਨਾਲ ਚਾਹੇ ਜਿਹੜਾ ਮਰਜ਼ੀ ਇਹਨਾਂ ਦਾ ਪ੍ਰੈਜ਼ੀਡੈਂਟ ਬਣੇ, ਜਿਹੜਾ ਮਰਜ਼ੀ ਜਿੱਤੇ, ਮੇਰੇ ਖਿਆਲ ਉਹਦੇ ਭਾਰਤ ਨਾਲ ਸੰਬੰਧ ਸਥਿਰੇ ਰਹਿਣਗੇ। ਇਹ ਸ਼ਾਇਦ ਸਮੇਂ ਦੀ ਮੰਗ ਵੀ ਆ, ਅਤੇ ਸ਼ਾਇਦ ਅਮਰੀਕਾ ਦੀ ਕਹਿ ਲਓ ਕਿ ਇਸ ਟਾਈਮ ਕਮਜ਼ੋਰੀ ਕਹਿ ਲਓ, ਜਾਂ ਉਹਦੀ ਵੀ ਮੰਗੀ ਕਹਿ ਲਓ ਕਿ ਉਹਨੂੰ ਭਾਰਤ ਤੋਂ ਬਗੈਰ ਅਗਰ ਚਾਈਨਾ ਨੂੰ ਆਪਣੇ ਨਾਲ ਥੋੜ੍ਹਾ ਜਿਹਾ ਸੈਟਿੰਗ 'ਤੇ ਰੱਖਣਾ ਤਾਂ ਉਹਨੂੰ ਭਾਰਤ ਦੀ ਮਦਦ ਲੈਣੀ ਪਏਗੀ। ਸਖਤ ਨੀਤੀਆਂ ਦੇ ਵਿੱਚ ਇਹ ਕਦੀ ਭਾਰਤ ਨੂੰ ਲੈ ਕੇ ਨਹੀਂ ਆਏਗਾ। ਉਹਦੀ ਆਪਾਂ ਐਗਜ਼ਾਮਪਲ ਦੇਖ ਵੀ ਲਈ ਆ ਵੀ ਰਸ਼ੀਆ ਤੋਂ ਆਪਾਂ ਹੀ ਕੱਚਾ ਤੇਲ ਲਿਆ, ਔਰ ਸਭ ਤੋਂ ਵੱਡੀ ਗੱਲ ਆ ਕੱਚਾ ਤੇਲ ਲਿਆ ਔਰ ਉਹਨੂੰ ਪਿਊਰੀਫਾਈ ਕਰਕੇ ਦੂਜੇ ਮੁਲਕਾਂ ਨੂੰ ਵੇਚਿਆ ਵੀ ਆ। ਸੈਂਕਸ਼ਨ ਜ਼ਰੂਰ ਹੋਣ ਲੱਗ ਗਿਆ, ਕੁਛ ਆਪਣੇ ਦੋ ਤਾਂ ਭਾਰਤੀਆਂ ਦੇ ਲੱਗੇ ਆ ਅਤੇ ਕੁਛ ਭਾਰਤੀ ਕੰਪਨੀਆਂ ਦੇ ਲੱਗੇ ਆ, ਪਰ ਚਲੋ ਸੈਂਕਸ਼ਨ ਹੁੰਦੇ ਤਾਂ ਬੁਰੇ ਆ, ਪਰ ਇਹਦੇ ਵਿੱਚ ਮੇਰੇ ਖਿਆਲ ਐਡਾ ਵੱਡਾ ਐਕਸ਼ਨ ਨਹੀਂ ਹੈਗਾ ਜਿੱਦਾਂ ਬਾਕੀ ਮੁਲਕਾਂ ਦੇ ਉੱਪਰ ਹੋ ਗਿਆ ਆ। ਖੈਰ, ਚੋਣਾਂ ਦੇ ਵਿੱਚ ਕੌਣ ਜਿੱਤੇਗਾ? ਦੇਖੋ, ਇਹ ਤਾਂ ਆਪਣੀ ਜ਼ਿਮਨੀ ਚੋਣਾਂ ਵਾਂਗੂ ਹੀ ਹੋ ਗਈਆਂ ਵੀ ਆਪਾਂ ਕਹਿ ਨਹੀਂ ਸਕਦੇ ਕੌਣ ਜਿੱਤੇਗਾ। ਲੋਕਾਂ ਦੇ ਮੂੰਹ 'ਚ ਇਹ ਵੀ ਆਵਾਜ਼ ਆ ਰਹੀ ਹੈ ਕਿ ਐਤਕੀ ਸ਼ਾਇਦ ਟਰੰਪ ਬਾਜੀ ਮਾਰ ਜਾਵੇ, ਕਿਉਂਕਿ ਉਹਦੇ ਵੀ ਕੁਛ ਸੰਬੰਧ ਇੰਡੀਆ ਨਾਲ ਵੀ ਚੰਗੇ, ਅਤੇ ਕੁਛ ਉਹ ਗੱਲਾਂ ਵੀ ਇਹੋ ਜਿਹੀਆਂ ਕਰ ਜਾਂਦਾ ਕਿ ਲੋਕ ਕਹਿੰਦੇ ਚਲੋ ਹੁਣ ਇਹਨੂੰ ਮੌਕਾ ਦੇ ਕੇ ਦੇਖਦੇ ਹਾਂ। ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕਮਲਾ ਹੈਰਿਸ ਨੂੰ ਨਹੀਂ ਜਾ ਸਕਦੇ ਆ, ਸਮਰਥਨ ਉਹਨਾਂ ਨੂੰ ਵੀ ਕਾਫੀ ਆ। ਸਿਰਫ ਫਰਕ ਕਿਹੜੀ ਚੀਜ਼ ਪਾਏਗੀ? ਮੇਰੇ ਹਿਸਾਬ ਨਾਲ ਅਮਰੀਕਾ ਦੇ ਵਿੱਚ ਇੱਕ ਟਰਮ ਚੱਲਦੀ ਹੁੰਦੀ ਹੈ ਸਵਿੰਗ ਸਟੇਟਸ ਦੀ, ਉਹ ਚੀਜ਼ ਫਰਕ ਪਾ ਸਕਦੀ ਹੈ। ਪਹਿਲੀ ਗੱਲ ਤਾਂ ਜਿਹੜਾ ਸਵਿੰਗ ਸਟੇਟਸ ਆ, ਇਹਦੇ ਅੰਡਰ ਸੂਬੇ ਕਿੰਨੇ ਕੁ ਆਉਂਦੇ? 6 ਸੂਬੇ ਆਉਂਦੇ ਆ। ਇੱਕ ਤਾਂ ਸਾਡੇ ਕੋਲ ਵਿਸਕਾਸਨਸ, ਦੂਜਾ ਨਿਵਾਡਾ, ਫਿਰ ਉੱਤਰੀ ਕੈਰੋਲੀਨਾ ਆਉਂਦਾ ਆ, ਐਰੀਜ਼ੋਨਾ ਆਉਂਦਾ, ਮਿਸ਼ੀਗਨ ਆਉਂਦਾ, ਅਤੇ ਪੈਂਸਿਲਵੇਨੀਆ ਸਟੇਟ ਕਾਫੀ ਵੱਡੀ ਸਟੇਟ ਆ। ਹੁਣ ਅਸਲ ਦੇ ਵਿੱਚ ਇਹਨਾਂ ਨੂੰ ਸਵਿੰਗ ਸਟੇਟਸ ਕਹਿੰਦੇ ਕੱਲ੍ਹ ਹੀ ਆ, ਜਾਣੀ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਸੂਬੇ ਜਾਂ ਉਹ ਪ੍ਰਾਂਤ ਜਾਂ ਕੁਛ ਵੀ, ਜਾਂ ਉਹ ਏਰੀਆ, ਕੁਛ ਵੀ ਆਪਾਂ ਕਹਿ ਲਈਏ, ਆਪਾਂ ਸੂਬਾ ਸ਼ਬਦ ਵਰਤ ਲੈਂਦੇ ਹਾਂ, ਜਿਹਦੇ ਵਿੱਚ ਜਿਹੜਾ ਵੋਟਰਾਂ ਦੀ ਜਿਹੜੀ ਤਰਜੀਹ ਕੀ ਆ ਵੀ ਕਿਹਨੂੰ ਵੋਟ ਪਾਉਣੀ ਆ, ਉਹਦਾ ਆਈਡੀਆ ਨਹੀਂ ਹੈਗਾ, ਕਿ ਉਹ ਪਤਾ ਨਹੀਂ ਜਾ ਕੇ ਉਹ ਕਿੱਥੇ ਡਿੱਪਣੇ, ਕਿੱਧਰ ਵੋਟ ਪਾ ਦੇਣੀ ਆ। ਅਤੇ ਹੁਣ ਜੇ ਇਹ ਸਵਿੰਗ ਸਟੇਟਸ ਇਹਨਾਂ 6 ਸੂਬਿਆਂ ਦੇ ਵਿੱਚ ਚੱਲਦਾ ਪਿਆ ਆ, ਅਤੇ ਮੇਰੇ ਖਿਆਲ ਇਹਨਾਂ ਨੇ ਤਾਂ ਸਾਰਾ ਕੁਛ ਕਹਿ ਲਓ ਕਿ ਐਂਡ ਕਰਨਾ ਹੁੰਦਾ ਆ। ਸੋ ਜਿੱਧਰ ਸਵਿੰਗ ਸਟੇਟਸ ਚੱਲ ਗਿਆ
ਉਹ ਪਾਰਟੀ ਯਕੀਨਨ ਜਿੱਤ ਜਾਏਗੀ। ਬਹੁਤ ਸਾਰੀਆਂ ਮਹੱਤਵਪੂਰਨ ਭੂਮਿਕਾਵਾਂ ਰਹਿਣੀਆਂ ਇਹਦੇ ਵਿੱਚ, ਚਾਹੇ ਉਹ ਯੂਕਰੇਨ ਵਾਲੀ ਜੰਗ ਦਾ ਮਸਲਾ, ਜੋ ਬਾਈਡਨ ਹੁਣਾਂ ਦੀ ਕਿੱਦਾਂ ਦੀ ਭੂਮਿਕਾ ਰਹੀ ਆ ਯੂਕਰੇਨ ਦੇ ਨਾਲ ਲੜਾਈ ਦੇ ਵਿੱਚ, ਯੂਰਪੀਅਨ ਦੇਸ਼ਾਂ ਦੇ ਨਾਲ ਕਿੱਦਾਂ ਦੇ ਸੰਬੰਧ ਹੈ, ਕਿਉਂਕਿ ਬਾਹਰਲੇ ਦੇਸ਼ਾਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਰਹਿੰਦੇ ਆ ਜਿਨੀ ਵੋਟਿੰਗ ਦਾ ਇਸਤੇਮਾਲ ਕਰਨਾ। ਇਸ ਤੋਂ ਇਲਾਵਾ ਇਜ਼ਰਾਈਲ ਅਤੇ ਫਲਸਤੀਨ ਦੀ ਜਿਹੜੀ ਲੜਾਈ ਆ ਜਾਂ ਹਮਾਸ ਦੀ ਲੜਾਈ ਜਿਹੜੀ ਆ ਉਹਦੀ ਵੀ ਭੂਮਿਕਾ ਜਿਹੜੀ ਆ ਅਹਿਮ ਰਹਿਣੀ ਆ, ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਜਾਂ ਮੁਸਲਮਾਨ ਭਾਈਚਾਰਾ ਆ ਉਹਨਾਂ ਦਾ ਵੀ ਇਸ ਦੇ ਉੱਤੇ ਪੱਖ ਜਿਹੜਾ ਆ ਉਹ ਰਿਜ਼ਲਟ ਦੇ ਨੂੰ ਪ੍ਰਭਾਵਿਤ ਕਰੇਗਾ। ਚਲੋ ਖੈਰ, ਹੁਣ ਪੰਜਾਬ ਦੇ ਵੱਲ ਆਉਂਦੇ ਆ। ਪੰਜਾਬ ਦੇ ਵੱਲ ਕਾਫੀ ਸਮਾਂ ਹੋ ਗਿਆ, ਸੁਖਬੀਰ ਸਿੰਘ ਬਾਦਲ ਹੁਣੇ ਤਨਖਾਹੀਆ ਕਰਾਰ ਦਿੱਤੇ ਹੋਏ ਆ, ਪਰ ਅਜੇ ਸਜ਼ਾ ਨਹੀਂ ਸੁਣਾਈ ਗਈ। ਜਥੇਦਾਰ ਸਾਹਿਬ ਅਜੇ ਤੱਕ ਫੈਸਲਾ ਜਿਹੜਾ ਆ ਦੇ ਨਹੀਂ ਪਾਏ। ਹੁਣ ਕੀ ਕਹਿੰਦੇ ਆ ਵੀ ਸੁਣਨ ਵਿੱਚ ਆਇਆ ਵੀ ਛੇਤੀ ਜਿਹੜਾ ਆ ਫੈਸਲਾ ਆ ਜਥੇਦਾਰ ਸਾਹਿਬ ਨੇ ਲੈ ਲੈਣਾ। ਜਿਸ ਤਰ੍ਹਾਂ ਦਾ ਬਿਆਨ ਆਇਆ ਦਲਜੀਤ ਜੀ, ਕੱਲ੍ਹ ਬੁੱਧਵਾਰ ਨੂੰ SGPC 11 ਵਜੇ ਦੀ ਮੀਟਿੰਗ ਉਹਨਾਂ ਨੇ ਕਾਲ ਕੀਤੀ ਆ ਜੀ। ਸੋ ਸਾਨੂੰ ਜਾਂ ਜਿੱਦਾਂ ਕਹ ਲਓ ਵੀ ਆਵਾਮ ਨੂੰ ਐਂ ਲੱਗਦਾ ਵੀ ਕੱਲ੍ਹ ਨੂੰ ਖਰੇ ਸਾਰਾ ਨਿਪਟਾਰਾ ਹੋ ਜਾਣਾ। ਸੋ ਬੇਸਿਕਲੀ ਕੱਲ੍ਹ ਨੂੰ ਨਿਪਟਾਰਾ ਨਹੀਂ ਹੋਣਾ ਹੈਗਾ। ਇੱਥੇ ਸਾਨੂੰ ਥੋੜ੍ਹਾ ਸਮਝਣਾ ਪਏਗਾ। ਪਹਿਲੀ ਗੱਲ ਤਾਂ ਜ਼ਿਹਨ ਦੇ ਵਿੱਚ ਇਹ ਰੱਖਿਓ ਕਿ ਇਹ ਹਜੇ ਉਹ ਜਿਹੜੀ ਇੱਕ ਸਜ਼ਾ ਦੀ ਪ੍ਰੋਸੈਸ ਆ, ਜਿਹੜੀ ਵਿਉਂਤ ਆ, ਉਹਦੀ ਹਜੇ ਸ਼ੁਰੂਆਤ ਆ। ਆਪਾਂ ਇਹਨੂੰ ਹੁਣੇ ਤੋਂ ਇਹ ਮੰਨ ਕੇ ਨਾ ਚੱਲੀਏ ਵੀ ਪਤਾ ਨਹੀਂ ਕੱਲ੍ਹ ਨੂੰ ਕਿਹੜਾ ਨਿਪਟਾਰਾ ਹੋ ਜਾਣਾ ਆ। ਦੂਸਰੀ ਗੱਲ ਹੈ ਕਿ ਜਦੋਂ ਤੋਂ ਤੁਸੀਂ ਕੋਈ ਰਾਜਨੀਤਿਕ ਸਜ਼ਾ ਜਾਂ ਤੁਸੀਂ ਕਾਨੂੰਨੀ ਸਜ਼ਾ ਸੁਣਾਉਣੀ ਆ, ਉੱਥੇ ਆਪਾਂ ਕਹਿ ਸਕਦੇ ਹਾਂ ਕਿ ਜੱਜ ਸਾਹਿਬਾਨ ਬੈਠੇ ਹੋਏ ਤੇ ਅੱਜ ਨਹੀਂ ਤਾਂ ਕੱਲ੍ਹ ਨੂੰ ਅਗਲੀ ਤਰੀਕ ਦੇ ਵਿੱਚ ਪੇਸ਼ੀ ਦੇ ਵਿੱਚ ਹੋ ਜਾਏਗਾ। ਇਹ ਹੈਗੀ ਆ ਧਾਰਮਿਕ ਸਜ਼ਾ, ਔਰ ਧਾਰਮਿਕ ਸਜ਼ਾ ਲਾਉਣੀ ਜਿੱਦਾਂ ਕੁਛ ਹੁੰਦਾ ਨਾ ਵੀ ਜੇ ਆਪਾਂ ਪਿਛਲਾ ਥੋੜ੍ਹਾ ਚੱਕੀਏ, ਬਿਰਤਾਂਤ ਚੱਕੀਏ, ਕੁਛ ਫੈਸਲੇ ਸਿੰਘ ਸਾਹਿਬਾਨਾਂ ਨੇ, ਜਥੇਦਾਰਾਂ ਨੇ ਜਲਦੀ ਦੇ ਵਿੱਚ ਕੀਤੇ ਆ ਅਤੇ ਉਹ ਹਮੇਸ਼ਾ ਹੀ ਖਟਾਈ 'ਚ ਪਏ ਆ ਅਤੇ ਉਹੀ ਕਹਿ ਲਓ ਕਿ ਇਹਨਾਂ ਦੇ ਜੜ੍ਹੀਂ ਬੈਠੇ ਆ। ਇਸ ਵਾਰ ਗਿਆਨੀ ਰਘਵੀਰ ਸਿੰਘ ਹੁਣੀ ਮੇਰੇ ਖਿਆਲ ਨਹੀਂ ਚਾਹੁੰਣਗੇ ਕਿ ਉਹ ਜਲਦਬਾਜ਼ੀ ਦੇ ਵਿੱਚ ਕੋਈ ਇਹੋ ਜਿਹਾ ਆਪਣਾ ਫਰਮਾਨ ਸੁਣਾ ਦੇਣ ਜਿਹੜਾ ਉਹਨਾਂ ਦੇ ਬਾਅਦ ਗਲ ਦੀ ਹੱਡੀ ਬਣ ਜਾਵੇ। ਇਸ ਕਰਕੇ ਇੱਥੇ ਦੇਖਣਾ ਪਏਗਾ ਕਿ ਫਿਲਹਾਲ ਉਹਨਾਂ ਨੇ ਕੀ ਹੈ ਕਿ ਕਿਹਾ ਕਿ ਵਿਦਵਾਨਾਂ ਨੂੰ ਕਾਲ ਕੀਤਾ। ਮੇਰੇ ਖਿਆਲ 20-25 ਵਿਦਵਾਨ ਆਉਣਗੇ, ਹੋ ਸਕਦਾ ਕੋਈ ਯੂਨੀਵਰਸਿਟੀ ਦੇ ਪ੍ਰੋਫੈਸਰ ਹੋਣ ਜਾਂ ਕੋਈ ਪੱਤਰਕਾਰ ਹੋਣ ਜਾਂ ਕਹਿ ਲਓ ਕਿ ਸਿੱਖ ਧਰਮ ਨਾਲ ਸੰਬੰਧਿਤ ਜਿਨ੍ਹਾਂ ਨੇ ਕੋਈ ਰਿਸਰਚ ਕੀਤੀ ਹੈ ਉਹ ਆਉਣਗੇ। ਸੋ ਸਿਰਫ ਵਿਦਵਾਨਾਂ ਤੋਂ ਹਜੇ ਰਾਏ ਲਈ ਜਾਣੀ ਆ। ਹੁਣ ਮਸਲਾ ਵੈਸੇ ਕੀ ਆ, ਕੰਟਰੋਵਰਸੀ ਕਿੱਥੋਂ ਸਟਾਰਟ ਹੋਈ ਆ? ਵਲਟੋਆ ਹੁਣੀ ਇਹ ਕੰਟਰੋਵਰਸੀ ਸਟਾਰਟ ਕੀਤੀ ਸੀ ਇਹ ਗੱਲ ਕਹਿ ਕੇ ਕਿ ਜਥੇਦਾਰ ਸਾਹਿਬ ਸਿੰਘ ਸਾਹਿਬਾਨ ਇਸ ਕਰਕੇ ਦੇਰੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਦੇ ਬਾਬਤ ਜਿਹੜਾ ਫੈਸਲਾ ਸੁਣਾਉਣਾ ਆ ਤਨਖਾਹੀਆ ਕਰਾਰ ਦੇਣ ਤੋਂ ਬਾਅਦ, ਕਿ ਉਹਨਾਂ ਦੇ ਉੱਪਰ ਬਾਹਰੀ ਤਾਕਤਾਂ ਦਾ ਪ੍ਰਭਾਵ ਆ। ਸੋ ਕੰਟਰੋਵਰਸੀ ਇੱਥੋਂ ਸਟਾਰਟ ਹੋਈ ਸੀਗੀ ਆਪਣੇ ਕੋਲ ਬਲਟੋਆ ਵੱਲੋਂ। ਫੜਿਆ ਸੀਗਾ ਉਹਨਾਂ ਨੇ ਸਿੰਘ ਸਾਹਿਬਾਨ ਨੂੰ, ਲੇਕਿਨ ਟਰਾਂਸਫਰ ਕਿੱਥੇ ਹੋ ਗਈ ਇਹ ਕੰਟਰੋਵਰਸੀ? ਜਾ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਉਹਨਾਂ ਦੇ ਉੱਪਰ। ਸੋ ਮੇਰੇ ਹਿਸਾਬ ਦੇ ਨਾਲ ਜਦੋਂ ਗੱਲ ਇਹ ਵਿਦਵਾਨਾਂ ਦੀ ਸੁਣਨਗੇ ਉਸ ਤੋਂ ਬਾਅਦ ਕਾਫੀ ਦਿਨ ਲੱਗਣਗੇ। ਉਸ ਤੋਂ ਬਾਅਦ ਯਕੀਨਨ ਫਿਰ ਇਹ ਸਿੱਖ ਜਥੇਬੰਦੀਆਂ ਦੀ ਰਾਏ ਲਈ ਵੀ ਇੱਕ ਮੀਟਿੰਗ ਕਰਨਗੇ। ਜਦੋਂ ਦੋਨਾਂ ਦੀ ਮੀਟਿੰਗ ਹੋ ਜਾਏਗੀ ਮੇਰੇ ਖਿਆਲ 20-25 ਦਿਨ ਬੜੇ ਆਰਾਮ ਨਾਲ ਇਹਦੇ ਵਿੱਚ ਨਿਕਲਣਗੇ। ਉਸ ਤੋਂ ਬਾਅਦ ਕੋਈ ਰਾਏ ਬਣੇਗੀ। ਪਰ ਇੱਥੇ ਭੂਮਿਕਾ ਜਿਹੜੀ SGPC ਦੀ ਰੱਖ ਲਈ, ਆਪਾਂ ਅਕਾਲੀ ਦਲ ਦੀ ਰੱਖ ਲਈਏ ਜਾਂ ਅਕਾਲ ਤਖਤ ਦੀ ਰੱਖ ਲਈਏ, ਇੱਕ ਅਹਿਮ ਜਿਹੜੇ ਇਹ ਤਿੰਨੇ ਸੰਸਥਾਵਾਂ ਹੈਗੀਆਂ, ਇਹਨਾਂ ਤਿੰਨਾਂ ਦੇ ਉੱਤੇ ਜਿਹੜਾ ਆ ਪਤਾ ਨਹੀਂ ਕਿਉਂ ਲੋਕਾਂ ਦਾ ਜਿਹੜਾ ਆ ਪਹਿਲਾਂ ਜਿੰਨਾ ਇੱਕ ਤਰ੍ਹਾਂ ਦੇ ਨਾਲ ਵਿਸ਼ਵਾਸ ਨਹੀਂ ਨਜ਼ਰ ਆ ਰਿਹਾ। ਦਲਜੀਤ ਜੀ, ਜੇ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਣਾ ਹੋਵੇ, ਵੈਸੇ ਤਾਂ ਸਵਾਲ ਤੁਸੀਂ ਬਹੁਤ ਘੱਟ ਸ਼ਬਦਾਂ ਦੇ ਵਿੱਚ ਕਰਤਾ, ਪਰ ਇਹਦੇ ਉੱਪਰ ਤੁਸੀਂ ਘੰਟੇ ਵਧੀ ਡਿਬੇਟ ਕਰ ਸਕਦੇ, ਕਿਉਂਕਿ ਤੁਸੀਂ ਕਿੰਨੀਆਂ ਐਗਜ਼ਾਮਪਲਾਂ ਇਹਦੇ ਵਿੱਚ ਕੋਟ ਕਰ ਸਕਦੇ ਆ। ਬਹੁਤ ਕੁਝ ਬੋਲਿਆ ਜਾ ਸਕਦਾ ਕਿ ਫਲਾਣੇ ਨੇ ਆਹ ਕਰਤਾ, ਫਲਾਣੇ ਨੇ ਆਹ ਕਰਤਾ। ਦੇਖੋ, ਜੇ ਆਪਾਂ ਜੋ ਵੀ ਸਾਡਾ ਤਾਣਾ ਬਾਣਾ ਆ, ਜੇ ਆਪਾਂ ਇਹ ਗੱਲ ਕਰੀਏ ਸਿੱਖਾਂ ਦੀਆਂ ਮੇਨ ਜਿਹੜੀਆਂ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਪ੍ਰਮੁੱਖ ਸੰਸਥਾਵਾਂ ਕਿਹੜੀਆਂ ਆ, ਇੱਕ ਹੁੰਦੀਆਂ ਜਥੇਬੰਦੀਆਂ, ਇੱਕ ਹੁੰਦੀਆਂ ਸੰਸਥਾਵਾਂ। ਤਾਂ ਮੈਂ ਇਹਦੇ ਵਿੱਚ ਤਿੰਨ ਤਰ੍ਹਾਂ ਦਾ ਵਰਗੀਕਰਨ ਕਰ ਸਕਦਾ। ਇੱਕ ਪਾਸੇ ਸਾਡੇ ਕੋਲ SGPC ਪਈ ਆ, ਦੂਸਰੇ ਪਾਸੇ ਸਾਡੇ ਕੋਲ ਅਕਾਲੀ ਦਲ ਪਿਆ ਆ, ਤੀਸਰੇ ਪਾਸੇ ਸਾਡੇ ਕੋਲ ਪਿਆ ਹੈਗਾ ਅਕਾਲ ਤਖਤ ਸਾਹਿਬ। ਅਗਰ ਆਪਾਂ ਇਹਨਾਂ ਦੀ ਨੁਮਾਇੰਦਗੀ ਅਤੇ ਇਹਨਾਂ ਦੀ ਕਾਰਜਸ਼ੈਲੀ ਨੂੰ ਦੋ ਸ਼ਬਦਾਂ ਦੇ ਵਿੱਚ ਬੰਨ੍ਹ ਲਈਏ ਨਾ, ਫਿਰ ਸਾਨੂੰ ਇਹ ਮਸਲੇ ਦਾ ਹੱਲ ਸਾਹਮਣੇ ਦਿਸੂਗਾ ਵੀ ਅਸਲ 'ਚ ਸਮੱਸਿਆ ਬੜੀ ਕਿੱਥੇ ਹੋਈ ਆ। ਜੇ ਆਪਾਂ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਅਕਾਲ ਤਖਤ ਸਾਹਿਬ ਨੂੰ SGPC ਦੇ ਵਿੱਚ ਮਿਕਸਅਪ ਕਰਨਾ ਬੰਦ ਕਰੋ। ਅਕਾਲ ਤਖਤ ਸਾਹਿਬ ਹੈਗਾ ਆ ਪੰਥਕ ਸਿਆਸਤ ਦੀ ਨੁਮਾਇੰਦਗੀ ਕਰਦਾ, ਕਿ ਪੰਥ ਦੇ ਉੱਪਰ ਕੋਈ ਭੀੜ ਪਈ ਹੈ ਜਾਂ ਪੰਥ ਦੇ ਕੋਈ ਅਹਿਮ ਫੈਸਲੇ ਲੈਣੇ ਆ ਤਾਂ ਉੱਥੇ ਅਕਾਲ ਤਖਤ ਸਾਹਿਬ ਆਪਣਾ ਫਰਮਾਨ ਸੁਣਾਊਗਾ। ਉਹ ਉਹਨਾਂ ਦੀ ਇੱਕ ਆਪਣੀ ਬੋਡੀ ਚੱਲਦੀ ਆ, ਉੱਥੇ ਜਿਹੜੇ ਤਖਤਾਂ ਦੇ ਜਥੇਦਾਰ ਆ ਉਹ ਇਕੱਠੇ ਬੈਠ ਕੇ ਕੋਈ ਨਾ ਕੋਈ ਸਲਾਹ ਕਰ ਸਕਦੇ ਆ।
ਇਹਦਾ ਮਤਲਬ ਅਕਾਲ ਤਖਤ ਜਿਹੜਾ ਹੈਗਾ ਆ ਉਹ ਪੰਥਕ ਸਿਆਸਤ ਦੀ ਨੁਮਾਇੰਦਗੀ ਵਾਲੀ ਬਾਡੀ ਹੋ ਗਈ। ਦੂਸਰੇ ਪਾਸੇ ਸਾਡੇ ਕੋਲ ਹੈਗਾ ਆ ਅਕਾਲੀ ਦਲ। ਅਕਾਲੀ ਦਲ ਸਿਰਫ ਇੱਕ ਸਿੱਖ ਸਿਆਸਤ ਦੀ ਪਾਰਟੀ ਆ, ਠੀਕ ਆ ਜੀ। ਅਕਾਲੀ ਦਲ ਘੇਰੇ ਦੇ ਵਿੱਚ ਇਸ ਕਰਕੇ ਆ ਗਿਆ ਕਿ ਇਹਨਾਂ ਨੇ ਸਿੱਖ ਸਿਆਸਤ ਦੇ ਨਾਲ ਪੰਥ ਨੂੰ ਵੀ ਨਾਲੇ ਹੁਣ ਰਲਗੱਡ ਕੀਤਾ ਹੋਇਆ ਆ। ਫਿਰ ਵਿੱਚ ਪਰਿਵਾਰਵਾਦ ਵੀ ਵਿੱਚ ਆ ਗਿਆ। ਜਦੋਂ ਪਰਿਵਾਰਵਾਦ ਆਉਂਦਾ ਨਾ, ਇਹਦਾ ਮਤਲਬ ਫਿਰ ਤੁਸੀਂ ਪੰਥਕ ਸਿਆਸਤ ਨੂੰ ਆਪਣੇ ਨਾਲ ਤੋਰ ਰਹੇ ਆ। ਉਹ ਇਹਦਾ ਤਾਂ ਖਮਿਆਜਾ ਭੁਗਤ ਰਹੇ ਆ। ਰਲਗੱਡ ਤਾਂ ਇੱਦਾਂ ਹੋ ਗਿਆ ਕਿ ਅਕਾਲੀ ਦਲ ਦੇ ਉੱਤੇ ਬਾਦਲਾਂ ਦਾ ਕਬਜ਼ਾ ਹੋ ਗਿਆ। ਉਹਨਾਂ ਨੇ SGPC ਦੇ ਵਿੱਚੋਂ ਵੀ ਜਥੇ ਦਾ ਉਦੋਂ ਤਾਂ ਇਹ ਗੱਲਾਂ ਚੱਲਦੀਆਂ ਰਹੀਆਂ, ਪਤਾ ਨਹੀਂ ਸੱਚ ਆ ਝੂਠ ਆ, ਕਿ ਉਹ ਤਾਂ ਜੀ ਜੇਬ ਦੇ ਵਿੱਚੋਂ ਕੱਢਦੇ ਹੁੰਦੇ ਸੀ ਪਰਚੀ, ਤੇ ਜਾਂ ਪਰਚੀ ਪਿੱਛੋਂ ਆਉਂਦੀ ਹੁੰਦੀ ਸੀ। ਬਾਕੀ ਦਾ ਵੋਟਾਂ ਜਿਹੜੀਆਂ ਡੰਮੀ ਖੜੀਆਂ ਹੁੰਦੀਆਂ ਸੀ, ਉੱਥੇ ਬੋਲਦਾ ਜਾਂਦਾ ਸੀ ਤੇ ਜਕਾਰੇ ਲੱਗ ਜਾਂਦੇ ਹੁੰਦੇ ਸੀ। ਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਅਕਾਲ ਤਖਤ ਦੇ ਜਿੱਦਾਂ ਦੇ ਫੈਸਲੇ ਆਏ ਆ, ਜਥੇਦਾਰ ਸਾਹਿਬਾਨ ਨੇ ਖਾਸ ਤੌਰ ਦੇ ਉੱਤੇ ਮੇਨ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਸਿਰਸੇ ਵਾਲਾ ਮੁੱਦਾ ਸੀ, ਉਹ ਇਹ ਕਿਹਾ ਜਾਂਦਾ ਵੀ ਉਹ ਜਿਹੜਾ ਤਿੰਨੇ ਜਿਹੜੀਆਂ ਸੰਸਥਾਵਾਂ ਦੇ ਉੱਤੇ ਇੱਕ ਪਰਿਵਾਰ ਨੇ ਇਸ ਤਰ੍ਹਾਂ ਦਾ ਕਬਜ਼ਾ ਕੀਤਾ ਕਿ ਉਹ ਜਿਹੜਾ ਅੱਜ ਵੀ ਉਹ ਜਿਹੜਾ ਦੋਸ਼ ਆ ਉਹ ਤੋਂ ਬਹੁਤ ਕੋਸ਼ਿਸ਼ਾਂ ਵੈਸੇ ਕਰ ਰਹੇ ਆ ਅਕਾਲੀ ਦਲ ਵਾਲੇ, ਸੁਖਬੀਰ ਸਿੰਘ ਬਾਦਲ ਹੋਣੀ ਵੀ, ਪਰ ਫਿਰ ਵੀ ਅਜੇ ਉਹ ਪਿੱਛਾ ਨਹੀਂ ਛੁਡਾ ਹੁੰਦਾ ਉਹਨਾਂ ਦੋਸ਼ਾਂ ਤੋਂ। ਉਹ ਬਸ ਮੈਂ ਉਸੇ ਪੁਆਇੰਟ ਨੂੰ ਕਲੀਅਰ ਕਰਨਾ ਚਾਹੁੰਦਾ ਸੀਗਾ ਵੀ ਜਿਹੜੀਆਂ ਸੰਸਥਾਵਾਂ ਜਿਸ ਕੰਮ ਲਈ ਬਣੀਆਂ ਹੋਈਆਂ, ਜਦੋਂ ਉਹਨਾਂ ਦੇ ਵਿੱਚ ਕੁਛ ਹੋਰ ਰਲਗੱਡ ਕਰ ਦਿੱਤਾ ਜਾਂਦਾ ਹੈ, ਉਹੀ ਮਿਕਸਚਰ ਬਣਾਉਣਾ ਮੈਂ ਚਾਹ ਰਿਹਾ ਸੀਗਾ ਵੀ ਅਕਾਲ ਤਖਤ ਦੇ ਵਿੱਚ ਤੁਸੀਂ ਸਿੱਖ ਸਿਆਸਤ ਵਾੜਤੀ, ਅਕਾਲੀ ਦਲ ਦੇ ਵਿੱਚ ਤੁਸੀਂ ਪੰਥਕ ਸਿਆਸਤ ਵਾੜਤੀ, ਤੇ ਇੱਧਰ ਸਾਡੇ ਕੋਲ SGPC ਆ ਜੀ। SGPC ਦੀ ਜਦੋਂ ਆਪਾਂ ਗੱਲ ਕਰਦੇ ਆਪਾਂ ਕਹਿੰਦੇ SGPC ਦੀ ਕਮੇਟੀ ਆ, ਠੀਕ ਹੈ ਜੀ। ਕਮੇਟੀ ਕੀ ਆ ਕਿ ਜਿਹੜਾ 1925 ਦੇ ਵਿੱਚ ਐਕਟ ਬਣਿਆ ਸੀ, ਉਹਦੇ ਅਕੋਰਡਿੰਗਲੀ ਉਹਦੀ ਕਮੇਟੀ ਬਣ ਗਈ, ਕੁਛ ਮੈਂਬਰਸ ਹੈਗੇ ਆ। ਉਹ ਮੈਂਬਰ ਦਾ ਸੰਬੰਧ ਅਕਾਲ ਤਖਤ ਦੇ ਜਿਹੜੇ ਤਖਤ ਦੇ ਜਥੇਦਾਰ ਆ ਉਹਨਾਂ ਨਾਲ ਕੋਈ ਮਤਲਬ ਨਹੀਂ ਹੁੰਦਾ। ਇਹਦਾ ਮਤਲਬ SGPC ਦਾ ਮੇਨ ਕੰਮ ਸੀਗਾ, ਉਹਨਾਂ ਦੀ ਨੁਮਾਇੰਦਗੀ ਸੀਗੀ ਕਿ ਜਿਹੜੇ ਉਹਦੇ ਅੰਡਰ ਗੁਰਦੁਆਰੇ ਆਉਂਦੇ, ਚਾਹੇ ਭਾਰਤ ਦੇ ਚਾਹੇ ਉਹ ਤੋਂ ਬਾਹਰਲੇ ਆ, ਉਹਨਾਂ ਦੇ ਪੈਸੇ ਦਾ ਜਾਂ ਉਹਨਾਂ ਦੇ ਰੱਖ ਰਖਾਵ ਦਾ ਜਾਂ ਮੇਨਟੇਨੈਂਸ ਦਾ ਉਹ 'ਤੇ ਧਿਆਨ ਰੱਖਣਾ ਆ। ਜੇ ਤਾਂ ਗੱਲ ਇੱਥੇ ਤੱਕ ਹੀ ਰਹਿ ਜਾਂਦੀ ਫਿਰ ਕੋਈ ਸਮੱਸਿਆ ਨਹੀਂ ਆ ਸਕਦੀ ਸੀ। ਹੁਣ ਜੇ ਆਪਾਂ SGPC ਨੂੰ ਵੀ ਦੇਖਦੇ ਹਾਂ, ਤੁਹਾਡੇ ਕਹਿਣ ਮੁਤਾਬਕ ਇੱਥੇ ਗੱਲ ਪੰਥਕ ਦੀ ਵੀ ਹੋਈ ਜਾਂਦੀ ਆ ਤੇ ਇੱਥੇ ਹੀ ਗੱਲ ਸਿੱਖ ਸਿਆਸਤ ਦੀ ਵੀ ਹੋਈ ਜਾਂਦੀ ਆ। ਇੱਥੇ ਫਿਰ ਇਸ ਕਰਕੇ ਪਰਿਵਾਰਵਾਦ ਜ਼ਿਆਦਾ ਲੱਗਦਾ ਵੀ ਪੜਿਆ ਹੋਇਆ। ਜਦੋਂ ਅਕਾਲੀ ਦਲ ਦੀਆਂ ਕਿਤੇ ਵੀ ਰੈਲੀਆਂ ਹੁੰਦੀਆਂ ਜੀ, ਉਹਦੇ ਵਿੱਚ ਮੇਨ ਬੁਲਾਰਿਆਂ ਦੇ ਤੌਰ ਦੇ ਉੱਤੇ SGPC ਦੇ ਮੈਂਬਰ ਆਉਂਦੇ ਆ, ਭਾਵੇਂ ਕਿ ਉਹਨਾਂ ਦੀ ਭੂਮਿਕਾ ਜਿਹੜੀ ਆ ਵੱਡੇ ਲੀਡਰ ਦੇ ਤੌਰ 'ਤੇ ਨਹੀਂ ਹੁੰਦੀ। ਪਹਿਲਾਂ ਜਾਣੀ ਇਹਦਾ ਵੀ ਲੀਡਰ ਦਾ ਵੱਡੇ ਛੋਟੇ ਦਾ ਜੇ ਵਰਗੀਕਰਨ ਕਰਨਾ ਹੋਵੇ, ਜਿੰਨਾ ਛੋਟਾ ਲੀਡਰ ਹੋਊਗਾ ਉਹਨੂੰ ਉਨਾ ਪਹਿਲਾਂ ਬੁਲਾਇਆ ਜਾਂਦਾ ਜੀ, ਹੈ ਨਾ। ਜਿਹੜਾ ਜਿੰਨਾ ਸਭ ਤੋਂ ਵੱਡਾ ਆ ਉਹਨੂੰ ਅਖੀਰ 'ਤੇ ਟਾਈਮ ਦਿੱਤਾ ਜਾਂਦਾ, ਕਿਉਂਕਿ ਜੇ ਵੱਡਾ ਲੀਡਰ ਪਹਿਲਾਂ ਹੀ, ਜਾਣੀ ਲੋਕ ਇਹੀ ਸੋਚਦੇ ਆ ਵੀ ਲੋਕੀ ਤਾਂ ਵੱਡੇ ਲੀਡਰ ਨੂੰ ਸੁਣਨ ਆਏ ਆ। ਹੁਣ ਉਹ ਸ਼੍ਰੋਮਣੀ ਕਮੇਟੀ ਵਾਲੇ ਤਾਂ ਉਦੋਂ ਆ ਜਦੋਂ ਕਹਿੰਦੇ ਹੁੰਦੇ ਆ ਵੀ ਚਲੋ ਹੁਣ ਮਾਈਕ ਟੈਸਟਿੰਗ ਕਰ ਲਈਏ, ਹੁਣ ਆਪਾਂ ਵੀ ਚਲੋ ਦੇਖਦੇ ਹਾਂ ਵੀ ਪ੍ਰੋਗਰਾਮ ਸ਼ੁਰੂ ਕਰ ਲੈਂਦੇ ਹਾਂ। ਲੀਡਰ ਅਜੇ ਪਹੁੰਚੇ ਵੀ ਨਹੀਂ ਹੁੰਦੇ ਉਸ ਵੇਲੇ, ਇੱਦਾਂ ਦਾ ਤਾਂ ਡੀਲਿੰਗ ਕੀਤੀ ਗਈ। ਪਰ ਇਹਨਾਂ ਦਾ ਫਿਰ ਮੁੱਲ ਉਦੋਂ ਹੀ ਪੈਂਦਾ ਹੁੰਦਾ ਸੀ। ਇੱਕ ਵਾਰੀ ਬਾਲਾਸਰ ਦਾ ਤੁਹਾਨੂੰ ਪਤਾ ਹੋਣਾ ਕਿ ਉੱਥੇ ਜਾ ਕੇ ਇਹਨਾਂ ਨੂੰ ਫਿਰ ਰੱਖਿਆ ਗਿਆ, ਉਦੋਂ ਲੱਗਾ ਹੈ ਮਤਲਬ ਇਹਨਾਂ ਦੀ ਵੀ ਥੋੜ੍ਹੀ ਜਿਹੀ ਵੈਲਿਊ ਜਿਹੜੀ ਹੈਗੀ ਆ। ਪਰ ਉਸ ਵੇਲੇ ਵੀ ਜੇ ਇਸ ਤਰੀਕੇ ਦੇ ਨਾਲ ਕਾਟੋ ਕਲੇਸ਼ ਪਿਆ ਵੀ ਲੱਗਦਾ ਆ ਵੀ ਜਿਹੜੀਆਂ ਸਾਡੀਆਂ ਪਰੰਪਰਾਵਾਂ ਸੀਗੀਆਂ, ਸਾਡੇ ਜਿਹੜੇ ਇੱਕ ਨੈਤਿਕਤਾ ਸੀ, ਉਹ ਤਾਂ ਅਸੀਂ ਬਹੁਤ ਚਿਰ ਪਹਿਲਾਂ ਹੀ ਛਿੱਕੇ ਟੰਗੀਆਂ ਸੀ। ਚਲੋ ਤੁਸੀਂ ਹੁਣ ਨੈਤਿਕਤਾ ਦੀ ਗੱਲ ਕਰ ਲਈ, ਇਹ ਤੋਂ ਪਹਿਲਾਂ ਕਿ ਅਗਲੇ ਵਿਸ਼ੇ 'ਤੇ ਜਾਈਏ। ਇਹਦੇ ਵਿੱਚ ਪੰਜਾਬ ਦੇਖੋ ਇਸ ਰੌਲੇ ਗੌਲੇ ਦੇ ਵਿੱਚ ਸਾਡਾ ਤਖਤਾਂ ਦੇ ਉੱਪਰ ਵਿਸ਼ਵਾਸ ਘਟਣ ਲੱਗ ਪਿਆ। ਅਸੀਂ ਕਹਿੰਦੇ ਹਾਂ ਜੀ ਇਹਦੇ ਵਿੱਚ ਤਾਂ ਸਿੱਖ ਸਿਆਸਤ ਬਾੜ ਲਈ, ਤੁਸੀਂ ਇਹਦੇ 'ਚ ਪਰਿਵਾਰ ਬਾੜ ਲਿਆ। SGPC ਦੀ ਗੱਲ ਹੁੰਦੀ ਆ, ਉਹ ਕਹਿੰਦੇ ਗੁਰਦੁਆਰੇ ਤਾਂ ਤੁਸੀਂ ਗੱਲ ਕਰਦੇ ਹੀ ਨਹੀਂ, ਤੁਸੀਂ ਤਾਂ ਹੋਰੇ ਪਾਸੇ ਉਲਝੇ ਹੋਏ ਹੋ, ਤੁਸੀਂ ਤਾਂ ਜਿਹੜੀਆਂ ਅਕਾਲੀ ਦਲ ਦੀਆਂ ਸਟੇਜਾਂ ਜਾ ਕੇ ਤੁਸੀਂ ਤਾਂ ਬੋਲਣ ਡਏ ਜਿੱਦਾਂ ਤੁਸੀਂ ਦੱਸ ਰਹੇ ਆ। ਅਤੇ ਜੇ ਅਕਾਲੀ ਦਲ ਦੀ ਗੱਲ ਕਰੀਏ, ਉਹ ਕਹਿੰਦੇ ਅਸੀਂ ਤਾਂ ਹੈਗੇ ਪੰਥਕ ਪਾਰਟੀਆਂ। ਉਹ ਭਾਈ ਤੁਸੀਂ ਕਦੋਂ ਤੋਂ ਪੰਥਕ ਪਾਰਟੀ ਰਹਿ ਗਏ? ਤੁਸੀਂ ਤਾਂ ਇਹਨੂੰ ਕੌਮੀ ਪਾਰਟੀ ਬਣਾ ਕੇ ਇਹਦੇ ਵਿੱਚ ਪਰਿਵਾਰਵਾਦ ਬਾੜ ਲਿਆ। ਨਵਾਂ ਜਿਹੜਾ ਕੇਡਰ ਸੀਗਾ, ਉਹ ਜਿਨ੍ਹਾਂ ਨੇ ਕੰਮ ਕੀਤੇ ਇੰਨੇ ਸਾਲ, ਉਹ ਉੱਥੇ ਦਿਸਦੇ ਨਹੀਂ ਹੈਗੇ। ਸੋ ਇੱਥੇ ਇੱਕ ਚੀਜ਼ ਫਿਰ ਧਿਆਨ ਦੇਣ ਵਾਲੀ ਹੈ ਪੰਜਾਬ ਦੀ ਆਵਾਮ ਨੂੰ। ਹਰੇਕ ਸੂਬੇ ਕੋਲ ਅਗਰ ਆਪਣੀ ਕੋਈ ਖੇਤਰੀ ਪਾਰਟੀ ਹੈਗੀ ਆ, ਉਹ ਸੂਬਾ ਮਰ ਨਹੀਂ ਸਕਦਾ ਸਿਆਸਤ ਦੇ ਤੌਰ 'ਤੇ। ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਮਰਦਾ ਵੀ ਜਿਹੜੇ ਕੇਂਦਰ ਦੇ ਵਿੱਚ ਕਾਬਜ਼ ਕਹਿ ਲਓ ਕਿ ਉਹਨਾਂ ਦੇ ਵਿਰੁੱਧ ਪਾਰਟੀ ਕੋਈ ਬਣਦੀ ਆ, ਜਾਂ ਉਹ ਥੋੜ੍ਹਾ ਹਿਸਾਬ ਨਾਲ ਹੀ ਉਹਨਾਂ ਨੂੰ ਚੱਲਦੇ, ਉਹ ਫਿਰ ਵੀ ਉਹਨਾਂ ਨੂੰ ਟੱਕਰ ਦਿੰਦੇ ਆ। ਹੁਣ ਲੋਕਾਂ ਦੇ ਦਿਮਾਗ 'ਚ ਇਹ ਆਉਂਦਾ ਕਿ ਇਹ ਜੇ ਜਿਹੜੇ ਨੇ ਵੀ ਹੁਣ ਅਕਾਲੀ ਦਲ ਦਾ ਨਹੀਂ ਪਤਾ ਲੱਗਦਾ ਵੀ 2 ਆ ਜਾਂ 3 ਆ ਜਾਂ 4 ਆ, ਸਾਰੇ ਕਹਿੰਦੇ ਅਸੀਂ ਅਸਲੀ ਆ। ਉਹ ਗੁਰੂ ਸਾਹਿਬਾਂ ਵਾਲੀ ਗੱਲ ਹੋ ਗਈ, ਮੈਂ ਅਸਲੀ ਗੁਰੂ ਹਾਂ ਤੁਹਾਡਾ, ਉਹ ਹਾਲ ਇਹਨਾਂ ਦਾ ਹੋਇਆ ਪਿਆ ਆ। ਪਰ ਇੱਥੇ ਪੰਜਾਬ ਦੀ ਆਵਾਮ ਨੂੰ ਜੇ ਹੁਣ ਮੂਹਰੇ ਜ਼ਿਮਨੀ ਚੋਣਾਂ ਵੀ ਆ ਨਾ, ਉਹਦੇ ਵਿੱਚ ਵੀ ਧਿਆਨ ਦੇਣਾ ਚਾਹੀਦਾ ਕਿ ਦੇਖੋ ਅਸੀਂ ਸੂਬੇ ਦੀ ਖੇਤਰੀ ਪਾਰਟੀ ਬਚਾਉਣੀ ਆ। ਡਜ਼ਨਟ ਮੈਟਰ ਉਹ ਅਕਾਲੀ ਦਲ ਨੇ ਸਟਾਰਟ ਕੀਤੀ ਸੀ, ਕੋਈ ਹੋਰ ਵੀ ਪਾਰਟੀ ਸਟਾਰਟ ਕਰ ਸਕਦੀ, ਪਰ ਇਹ ਸਿਰਾ ਅਕਾਲੀ ਦਲ ਨੂੰ ਚੱਲ ਗਿਆ। ਇਹ ਸੋਚ ਕੇ ਨਾ ਚੱਲੋ ਕਿ ਅਸੀਂ ਖੇਤਰੀ ਪਾਰਟੀ ਤੋਂ ਹੁਣ ਕੀ ਲੈਣਾ ਆ, ਇੱਥੇ ਤਾਂ ਗਲਤ ਬੰਦੇ ਕਾਬਜ਼ ਹੋ ਗਏ ਆ। ਹੁਣ ਇਸ ਸਥਿਤੀ ਦੇ ਵਿੱਚ ਜਿਹੜੇ ਸਿੰਘ ਸਾਹਿਬਾਨ ਹੈ ਨਾ, ਉਹ ਆਪਣਾ ਹੁਣ ਰੋਲ ਅਦਾ ਕਰ ਸਕਦੇ ਆ। ਜੇ ਕਿਤੇ ਇਸ ਵਾਰ ਉਹ
ਰਾਜਨੀਤੀ ਤੋਂ ਪਰੇ ਹੋ ਕੇ, ਸਿੱਖ ਸਿਆਸਤ ਤੋਂ ਵੀ ਪਰੇ ਹੋ ਕੇ ਇੱਕ ਜਿਹੜਾ ਉਹਨਾਂ ਦਾ ਰੁਤਬਾ ਆ ਉਹਦੇ ਹਿਸਾਬ ਦੇ ਨਾਲ ਫੈਸਲਾ ਦੇਣ। ਮੇਰੇ ਖਿਆਲ ਜੀ ਉਹਨਾਂ ਦਾ ਫੈਸਲਾ ਇਹ ਹੋਵੇ ਕਿ ਕੋਈ ਰਾਜਨੀਤੀ ਦੀ ਬੂ ਨਾ ਆਵੇ, ਵਿਦਵਾਨਾਂ ਦੇ ਜਾਂ ਸਿੱਖ ਜਥੇਬੰਦੀਆਂ ਦੇ ਵਿਚਾਰ ਲੈ ਲੈਣ, ਬਹੁਤ ਵਧੀਆ ਗੱਲ ਆ। ਇੱਕ ਬਿਲਕੁਲ ਪੰਥਕ ਫੈਸਲਾ ਆਵੇ, ਉਹਦੇ ਵਿੱਚ ਉਹ ਨਿਰਦੇਸ਼ ਦੇਣ ਕਿ ਭਾਈ ਆਹ ਮੇਰਾ ਫੈਸਲਾ ਤੁਹਾਡੀ ਸਲਾਹਾਂ ਦੇ ਨਾਲ ਲਿਆ, ਸੰਗਤ ਨੂੰ ਵਿੱਚ ਇਨਵੋਲਵ ਕੀਤਾ ਜਾਵੇ, ਸੰਗਤ ਨਹੀਂ ਵਿੱਚੋਂ ਛੱਡਣੀ ਚਾਹੀਦੀ, ਨਹੀਂ ਤਾਂ ਬਾਅਦ 'ਚ ਫਿਰ ਸੰਗਤ ਉੱਤੇ ਕਿੰਤੂ ਪਰੰਤੂ ਕਰਦੀ ਆ ਕਿ ਇਹ ਫੈਸਲਾ ਦਬਾਅ ਦੇ ਵਿੱਚ ਲਿਆ ਗਿਆ ਆ। ਔਰ ਉਹਦੇ ਵਿੱਚ ਸਪਸ਼ਟ ਇਹ ਨਜ਼ਰ ਆਵੇ ਕਿ ਭਾਈ ਖੇਤਰੀ ਪਾਰਟੀ ਬਚਾਓ, ਇਸ ਕਰਕੇ ਹੁਣ ਬਚਾਉਣੀ ਆ ਕਿ ਤੁਸੀਂ ਦੇਖੋ ਵੀ ਗਰਾਸ ਰੂਟ ਤੋਂ ਦੁਬਾਰਾ ਇਸ ਅਕਾਲੀ ਦਲ ਦਾ ਸੰਗਠਨ ਕਿਵੇਂ ਕਰਨਾ ਆ। ਸੰਗਤ ਦੇ ਉੱਪਰ ਸਾਰਾ ਕੁਝ ਅਧਿਕਾਰ ਛੱਡ ਦਿਓ, ਸੰਗਤ ਦੇਖੇ ਕਿ ਕਿਹੜੇ ਹਜੇ ਵੀ ਚੰਗੇ ਜਿਹੜੇ ਕਾਰਕੁਨ ਸੀਗੇ ਜਿਹੜੇ ਖੁੱਡੇ ਲੈਣ ਲਾਤੇ ਆ, ਉਹਨਾਂ ਨੂੰ ਬਾਹਰ ਕੱਢ ਕੇ ਲਿਆਵੇ ਜ਼ਿਲ੍ਹਾ ਲੈਵਲ 'ਤੇ ਜਾਂ ਤਹਿਸੀਲ ਲੈਵਲ 'ਤੇ, ਉਹ ਫਿਰ ਆਪਣਾ ਪ੍ਰਧਾਨ ਚੁਣਨ ਅਤੇ ਉਹ ਫਿਰ ਅਕਾਲੀ ਦਲ ਸਾਹਮਣੇ ਨਿਕਲ ਕੇ ਆਵੇ। ਜੇ ਇਹ ਚੀਜ਼ ਸਿੰਘ ਸਾਹਿਬਾਨ ਦੇ ਹੁਕਮਾਂ ਦੇ ਨਾਲ ਸ਼ੁਰੂ ਹੋ ਗਈ, ਅਕਾਲੀ ਦਲ ਦਾ ਪੁਨਰ ਜਨਮ ਹੋ ਜਾਏਗਾ ਔਰ ਲੋਕ ਉਹਨੂੰ ਸਵੀਕਾਰ ਵੀ ਕਰ ਲੈਣਗੇ ਜੀ। ਪਰ ਇਹ ਬਹੁਤ ਔਖਾ ਟਾਸਕ ਗਿਆ, ਕਹਿੰਦੇ ਹੁੰਦੇ ਵੀ ਬਿੱਲੀ ਦੇ ਗਲ ਟੱਲੀ ਬੰਨੂ ਕੌਣ ਜੀ। ਅਤੇ ਅੱਗੇ ਜਿਮਨੀ ਚੋਣਾਂ ਦਾ ਵੀ ਜਿਹੜਾ ਬਿਗਲ ਵੱਜ ਗਿਆ ਸੀ ਜੀ, ਪਰ ਹੁਣ ਅੱਗੇ ਪੈ ਗਈਆਂ ਆ, ਭਾਵੇਂ ਅਕਾਲੀ ਦਲ ਨੇ ਬਾਈਕਾਟ ਕੀਤਾ ਹੋਇਆ ਜਾਂ ਕਹਿ ਦੋ ਵੀ ਇਸ ਵਾਰ ਉਹਨਾਂ ਨੇ ਕਿਹਾ ਵੀ ਜਥੇਦਾਰ ਸਾਹਿਬ ਦਾ ਹੁਕਮ ਆ, ਭਾਵੇਂ ਕਿ ਜਥੇਦਾਰ ਸਾਹਿਬ ਨੇ ਕਿਹਾ ਵੀ ਚੋਣ ਤਾਂ ਕੋਈ ਵੀ ਲੜ ਸਕਦਾ, ਸਿਰਫ ਰੋਕ ਜਿਹੜੀ ਸੁਖਬੀਰ ਬਾਦਲ ਦੇ ਉੱਤੇ ਆ, ਪਰ ਅਕਾਲੀ ਦਲ ਪੂਰਾ ਜਿਹੜਾ ਇਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਰਿਹਾ, ਉਹ ਵੀ ਪ੍ਰਭਾਵਿਤ ਕਰਨੇ। ਪਰ ਜਿਹੜੀ ਡੇਟ ਆ ਉਹ ਅੱਗੇ ਪਾ ਦਿੱਤੀ ਗਈ ਆ, ਕਾਰਨ ਕੀ ਹੋ ਗਏ? ਜੇ ਚੋਣ ਕਮਿਸ਼ਨਰ ਦੇ ਹਿਸਾਬ ਨਾਲ ਦੇਖੀਏ ਜਾਂ ਜਿਹੜੀ ਵੋਟਾਂ ਦੀ ਆਪਾਂ ਸਟਰਕਚਰਲ ਜਿਹੜੀ ਵੀ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਦੇਖੀਏ ਤਾਂ ਕਾਰਨ ਕੋਈ ਨਹੀਂ ਦੱਸਿਆ ਗਿਆ। ਹੁਣ ਤੁਸੀਂ ਇਹਦੇ ਵਿੱਚ ਆਪਣੇ ਵੱਲੋਂ ਕੋਈ ਕਾਰਨ ਪਾਉਣੇ ਆ ਕਿ ਚਲੋ ਜੀ ਝੋਨੇ ਦੀ ਵਾਢੀ ਮੁੱਕ ਲੈਣ ਦਿਓ, ਫਿਰ ਹਫ਼ਤਾ ਡੇਢ ਹਫ਼ਤੇ ਨੂੰ ਝੋਨਾ ਸਿਮਟ ਜਾਏਗਾ, ਕਿਉਂਕਿ ਗੋਦਾਮ ਵੀ ਹੁਣ ਖਾਲੀ ਹੋ ਰਿਹਾ, ਸ਼ੈਲਰ ਵੀ ਖਾਲੀ ਹੋ ਰਿਹਾ, ਹੋ ਜਾਣਾ ਆ। ਜੇ ਤਾਂ ਇਹ ਗੱਲ ਲੈਣੀ ਆ ਫਿਰ ਆਪਾਂ ਕਹਾਂਗੇ ਕਿ ਇਹ ਤਾਂ ਵੀ ਸੂਬਾ ਸਰਕਾਰ ਦੀ ਸ਼ਰਾਰਤ ਹੋਣੀ ਆ, ਇਹਨਾਂ ਨੇ ਮਿਲੀ ਭੁਗਤ ਨਾਲ ਉਹ ਕਰ ਲਿਆ ਵੀ ਜਦੋਂ ਝੋਨਾ ਵੀ ਚੱਕ ਹੋ ਜਾਊਗਾ, ਫਿਰ ਮਾੜਾ ਮੋਟਾ ਕਹਿਣ ਜੋਗੇ ਤਾਂ ਹੋ ਜਾਣਗੇ, ਦੇਖੋ ਵੀ ਚੱਕ ਹੋ ਰਿਹਾ ਵੀ ਥੋੜ੍ਹਾ ਧਿਆਨ ਰੱਖਿਓ। ਜਾਂ ਤੁਸੀਂ ਫਿਰ ਕੋਈ ਹੋਰ ਵੀ ਉਦਾਹਰਨਾਂ ਵਿੱਚ ਲੈ ਸਕਦੇ ਆ, ਪਰ ਫਿਲਹਾਲ ਮੈਨੂੰ ਲੱਗਦਾ ਕਿ ਕੋਈ ਸਪਸ਼ਟ ਇਹਦਾ ਕਾਰਨ ਨਹੀਂ ਦੱਸਿਆ ਗਿਆ, ਬਸ ਡੇਟ ਵਧਾ ਦਿੱਤੀ ਗਈ ਆ ਜੀ। ਅਤੇ ਡੇਟ ਹੁਣ 13 ਦੀ ਥਾਂ 'ਤੇ 20 ਹੋ ਗਈ ਆ ਜੀ, ਇਹਦਾ ਮਤਲਬ 7 ਕੁ ਦਿਨ ਹੋਰ ਮਿਲ ਗਏ ਆ। ਇਹਦਾ ਮਤਲਬ ਜਿਹੜੇ ਫਿਰ ਹੁਣ ਲੀਡਰ ਆ ਉਹਨਾਂ ਦਾ ਘਸਮਾਨ 7 ਕੁ ਦਿਨ ਹੋਰ ਚੱਲੂਗਾ। ਅਤੇ ਇਹਦੇ ਵਿੱਚ ਦਲਜੀਤ ਦੀ ਫਿਰ ਹੁਣ ਦੇਖਣਾ ਪਊਗਾ ਰਿਜ਼ਲਟ ਜਿਹੜਾ ਡੇਟ ਹੈ ਉਹ ਤਾਂ ਨਹੀਂ ਚੇਂਜ ਹੋਈ ਹੈਗੀ, ਉਹ ਤਾਂ 23 ਨਵੰਬਰ ਨੂੰ ਹੀ ਕਹਿੰਦੇ ਵੀ ਰਿਜ਼ਲਟ ਦੇਣਾ ਆ। ਇਹਦਾ ਮਤਲਬ ਜਿਹੜੀ ਲੋਕਾਂ 'ਚ ਫਿਰ ਇੱਕ ਬੇਚੈਨੀ ਬੇਸਬਰੀ ਹੋ ਜਾਂਦੀ ਹੈ, ਕਿਆਸਰਾਈਆਂ ਲੱਗਦੀਆਂ, ਪਤਾ ਨਹੀਂ ਹੁਣ ਐ ਨਾ ਹੋ ਜਾਵੇ ਉਹ ਨਾ ਹੋ ਜਾਵੇ, ਉਹ ਟਾਈਮ ਉਡੀਕ ਜ਼ਰੂਰ ਘੱਟ ਗਈ ਆ। ਬਿਲਕੁਲ, ਚਲੋ ਇਹ ਵੀ ਸਹੀ ਆ। ਅਤੇ ਅੱਗੇ ਕੈਨੇਡਾ ਵੱਲ ਨੂੰ ਜਾਂਦੇ ਆ, ਇਹ ਜਿੱਥੇ ਵੀ ਪੰਜਾਬੀ ਜਾਂਦੇ ਆ ਕਹਿੰਦੇ ਵੀ ਪੰਜਾਬ ਵਸਾਉਂਦੇ ਆ, ਪਰ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਹਾਂ ਤਾਂ ਆਪਣੇ ਦੇਸ਼ ਦਾ ਨਾਂ, ਆਪਣੀ ਭਾਸ਼ਾ ਦਾ ਇੱਕ ਵਕਾਰ ਜਾਂ ਆਪਣੀ ਅਣਖ ਉਹ ਵੀ ਨਾਲ ਲੈ ਕੇ ਅਸੀਂ ਚੱਲਦੇ ਹਾਂ। ਜੇ ਕੋਈ ਗਲਤ ਆਪਾਂ ਕੰਮ ਕਰਦੇ ਹਾਂ, ਉਹਦੀ ਨਮੋਸ਼ੀ ਇੱਕ ਸ਼ਖਸ ਜਿਹਨੇ ਕੀਤਾ ਹੁੰਦਾ ਕੰਮ ਇਕੱਲੇ ਉਹਨੂੰ ਨਹੀਂ ਭੁਗਤਣੀ ਪੈਂਦੀ, ਉਹਦੇ ਕਾਰਨ ਪੂਰਾ ਭਾਈਚਾਰਾ ਜਿਹੜਾ ਆ ਉਹ ਨਮੋਸ਼ੀ ਦੇ ਵਿੱਚ ਜਾਂਦਾ ਆ। ਅਤੇ ਕੈਨੇਡਾ ਦੇ ਵਿੱਚ ਇੱਕ ਘਟਨਾ ਹੋਈ ਆ ਜਿਹਦੇ ਵਿੱਚ ਕਿ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਨਸ਼ਾ ਅਤੇ ਹਥਿਆਰ ਜਿਹੜੇ ਆ ਬਰਾਮਦ ਹੋਏ ਆ, ਅਤੇ ਉਹਦੇ ਪਿੱਛੇ ਵੀ ਇੱਕ ਪੰਜਾਬੀ ਦਾ ਨਾਂ ਆਉਂਦਾ, ਅਤੇ ਕਾਫੀ ਨਮੋਸ਼ੀ ਭਰੀ ਖਬਰ ਜਿਹੜੀ ਇਹ ਹੈਗੀ ਕੈਨੇਡਾ ਤੋਂ। ਜੀ ਬਿਲਕੁਲ ਦਲਜੀਤ ਜੀ, ਆਪਾਂ ਜੇ ਸਧਾਰਨ ਤੌਰ 'ਤੇ ਦੇਖੀਏ ਨਾ, ਜਦੋਂ ਆਪਾਂ ਪ੍ਰਵਾਸ ਕਰਦੇ ਹਾਂ, ਅਸੀਂ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ, ਅਸੀਂ ਪ੍ਰਵਾਸ ਕਿਉਂ ਕਰਦੇ ਹਾਂ? 100 ਬਹਾਨੇ ਸਾਡੇ ਕੋਲ, ਵੀ ਪਿੱਛੇ ਕੰਮਕਾਰ ਹੈ ਨਹੀਂ ਗਾ ਜੀ, ਮੈਨੂੰ ਪਿੱਛੇ ਖਤਰਾ ਆ, ਜਾਂ ਮੇਰੇ ਵੱਡੇ ਸੁਪਨੇ ਆ, ਜਾਂ ਮੈਂ ਤਾਂ ਜੀ ਪੜ੍ਹਨ ਜਾਣਾ, ਉਹ ਸਾਨੂੰ ਸਾਰਿਆਂ ਨੂੰ ਪਤਾ ਵੀ ਸ਼ਾਇਦ ਪੜ੍ਹਨ ਨਹੀਂ ਆਪਾਂ ਸੈੱਟ ਹੋਣ ਜਾਣਾ ਹੁੰਦਾ। ਸੁਪਨੇ ਦਾ ਅਸੀਂ ਇਹੋ ਜਿਹਾ ਲੈ ਕੇ ਚੱਲਦੇ ਹਾਂ ਵੀ ਪਤਾ ਨਹੀਂ ਅਸੀਂ ਕਿਹੜੇ ਕੀਰਤੀਮਾਨ ਉੱਥੇ ਸਥਾਪਿਤ ਕਰਨੇ ਹੁੰਦੇ ਆ, ਜਿਹੜੇ ਕੀਰਤੀਮਾਨ ਸਥਾਪਿਤ ਕਰਦੇ ਆ ਸ਼ਾਬਾਸ਼ 'ਚ ਆ, ਪਰ ਜਿਹੜਾ ਨਾਮ ਡੋਬਦੇ ਆ, ਜਦੋਂ ਤੁਸੀਂ ਆਪਣੇ ਮੁਲਕ 'ਚ ਉੱਠ ਕੇ ਕਿਸੇ ਦੂਸਰੇ ਮੁਲਕ 'ਚ ਜਾਂਦੇ ਆ, ਤਾਂ ਇਹ ਆਪਣੇ ਜ਼ਿਹਨ ਦੇ ਵਿੱਚ ਜ਼ਰੂਰ ਰੱਖੋ ਕਿ ਤੁਸੀਂ ਆਪਣੇ ਮੁਲਕ ਦੀ ਹਰ ਸਕਿੰਟ ਨੁਮਾਇੰਦਗੀ ਕਰਦੇ ਪਏ ਆ। ਤੁਹਾਡਾ ਚੰਗਾ ਕੰਮ ਉੱਥੇ ਇਹ ਬੋਲਿਆ ਜਾਣਾ ਕਿ ਇਹ ਇਸ ਕੌਮ ਦੇ ਵਿੱਚੋਂ ਆ ਬਈ, ਤੁਹਾਡੇ ਚੰਗੇ ਕੰਮ ਨੇ ਉਸ ਕੌਮ ਨੂੰ ਚੰਗਾ ਬਣਾ ਦੇਣਾ, ਤੁਹਾਡੇ ਮਾੜੇ ਕੰਮ ਨੇ ਇਕੱਲਾ ਕੌਮ ਨਹੀਂ, ਫਿਰ ਤੁਹਾਡੇ ਦੇਸ਼ ਨੂੰ ਵੀ ਡੋਬ ਦੇਣਾ। ਹੁਣ ਇਹ ਸ਼ਰਮਿੰਦਗੀ ਸਿਰਫ ਪੰਜਾਬੀ ਭਾਈਚਾਰੇ ਲਈ ਥੋੜ੍ਹਾ ਆ, ਇਹ ਪੂਰੇ ਭਾਰਤ ਲਈ ਸ਼ਰਮਿੰਦਗੀ ਬਣ ਗਈ ਆ। ਫਿਰ ਜਦੋਂ ਲੋਕ ਉੱਥੇ ਨਫ਼ਰਤ ਦੇ ਪਾਤਰ ਬਣਾਉਂਦੇ ਆਪਾਂ ਨੂੰ, ਫਿਰ ਆਪਾਂ ਚੀਕਦੇ ਹਾਂ ਵੀ ਸਾਨੂੰ ਇੱਦਾਂ ਕਿਉਂ ਕਹਿੰਦੇ, ਅਸੀਂ ਵੀ ਤਾਂ ਬਰਾਬਰ ਦੇ ਨਾਗ ਰੱਖੇ ਆ। ਚਲੋ ਮੇਨ ਗੱਲ ਤਾਂ ਉਹਨੇ ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਕੈਨੇਡਾ ਦਾ ਜਿਹੜਾ BC ਆ, ਉੱਥੇ ਫੌਕਲੈਂਡ ਏਰੀਆ ਸ਼ਾਇਦ ਹੈਗਾ, ਜੇ ਮੈਂ ਸਹੀ ਬੋਲਦਾ ਹੋਵਾਂ, ਮੈਂ ਬਹੁਤੀ ਤਸਦੀਕ ਤਾਂ ਨਹੀਂ ਕਰਦਾ, ਸ਼ਾਇਦ ਫੌਕਲੈਂਡ ਉਹਨੂੰ ਕਹਿੰਦੇ ਆ, ਕੋਈ ਪਿੰਡਾਂ ਪੁੰਡਾਂ ਵਾਲਾ ਦੂਰ ਦਰਾਡੇ। ਸੋ ਗੁਰਪ੍ਰੀਤ ਰੰਧਾਵਾ ਨਾਂ ਦਾ ਪੰਜਾਬੀ ਸੀਗਾ,
ਉਹ ਜਿੱਦਾਂ ਹੁਣ ਕੈਨੇਡਾ ਦੇ ਵਿੱਚ ਇੱਕ ਭੇਡ ਚਾਲ ਹੈ ਇਹ ਵੀ ਮੈਂ ਵੱਡਾ ਘਰ ਦਿਖਾਉਣਾ, ਮੈਂ ਵੱਡੀਆਂ ਕਾਰਾਂ, ਮੈਂ ਕੋਠੀਆਂ ਦਿਖਾਉਣੀਆਂ, ਮੈਂ ਦਿਖਾਉਣਾ ਕਿ ਮੇਰੇ 'ਚ ਪਾਵਰ ਵੀ ਹੈਗੀ ਆ ਜਾਂ ਮੇਰੇ ਰਾਜਨੀਤਿਕ ਸੰਬੰਧ ਜ਼ਿਆਦਾ ਆ। ਇਸ ਬੰਦੇ ਨੇ ਕੀ ਕੀਤਾ, ਦੇਖੋ ਨਸ਼ਾ ਤਾਂ ਪੰਜਾਬ 'ਚ ਵੀ ਚੱਲਦਾ ਆ, ਮੌਤ ਤਾਂ ਪੰਜਾਬ 'ਚ ਵੀ ਹੁੰਦੀ ਆ, ਪਰ ਜਿਹੜੇ ਨਸ਼ੇ ਦੇ ਕਹਿ ਲਓ ਕਿ ਅੰਬਾਰ ਇਹਨੇ ਲਾਏ ਆ, ਉਹ ਨਸ਼ਾ ਬਹੁਤ ਵੱਡੀ ਕਿਸਮ ਦਾ ਨਸ਼ਾ ਆਪਾਂ ਕਹਿ ਸਕਦੇ ਹਾਂ। ਇਹਦੇ ਉੱਪਰ ਜਦੋਂ ਰੇਡ ਪਈ ਆ ਦੂਧਰਾਡੇ ਕਿਤੇ ਪਿੰਡਾਂ ਦੇ ਵਿੱਚ ਨੇ ਆਪਣਾ ਬਣਾਇਆ ਹੋਇਆ ਸੀਗਾ, ਇਹਦੇ ਕੋਲੋਂ ਮੇਰੇ ਖਿਆਲ 80-90 ਤਾਂ ਪਿਸਤੌਲ ਬਰਾਮਦ ਹੋਏ ਆ, ਉਹ ਵੀ ਚੰਗੀ ਨਸਲ ਦੇ, ਕੋਈ ਆਪਾਂ ਉੱਥੇ ਦੇਸੀ ਕੱਟਾ ਨਹੀਂ ਕਹਿ ਸਕਦੇ। ਹੋਇਆ ਕੀ ਆ ਕਿ ਇਹਦੇ ਕੋਲ ਆਪਾਂ ਪੰਜਾਬੀ ਦੇ ਵਿੱਚ ਦੇਸੀ ਲੈਂਗੁਏਜ ਨਹੀਂ ਕਹਿੰਦੇ ਹੁੰਦੇ ਵੀ ਫਲਾਣੇ ਬੰਦੇ ਨੇ ਨਾ ਮਿੱਥ ਕੱਢੀ ਹੋਈ ਆ, ਫਲਾਣੇ ਬੰਦੇ ਕੋਲ ਕੱਚੀ ਮਿੱਥ ਬਹੁਤ ਆ, ਫਲਾਣੇ ਬੰਦੇ ਕੋਲ ਪੱਕੀ ਮਿੱਥ ਬਹੁਤ ਆ। ਇਹਦੇ ਕੋਲ ਤਾਂ ਉਹ ਕੁਆਂਟਲਾਂ ਦੇ ਵਿੱਚ ਸੀਗੀ। ਸੋ ਇਹ ਕਹਿ ਲਓ ਕਿ ਟਨਾਂ ਦੇ ਟਨ, ਕੁਆਂਟਲਾਂ ਦੇ ਕੁਆਂਟਲ ਨੇ ਨਸ਼ਾ ਉੱਥੇ ਸਟੋਰ ਕੀਤੇ ਹੋ ਸੀਗਾ। ਜਦੋਂ ਇਹਨੂੰ ਆਸਟ੍ਰੇਲੀਅਨ ਪੁਲਿਸ ਨੇ ਮਾਫ ਕਰਨਾ ਕੈਨੇਡੀਅਨ ਪੁਲਿਸ ਨੇ ਫੜਿਆ ਤਾਂ ਉਹਨਾਂ ਨੇ ਐਸਟੀਮੇਟ ਲਾਇਆ, ਕਹਿੰਦੇ ਵੀ 4.25 ਮਿਲੀਅਨ ਡਾਲਰ ਦੀ ਆ ਇਹ ਜੇ ਕਿਤੇ ਮਾਰਕੀਟ 'ਚ ਵਿਕ ਜਾਂਦੀ। ਅਤੇ ਇਹਦੇ ਨਾਲ ਤਾਂ ਕਹਿੰਦੇ ਵੀ ਇੰਨਾ ਕਿਸੇ ਨੇ ਸਮਾਨ ਇਕੱਠਾ ਕੀਤਾ ਹੋਇਆ ਵੀ ਐਡਾ ਕੁ ਤਕੜਾ ਇਹ ਨਸ਼ਾ ਹੈ। ਮੇਰੇ ਖਿਆਲ ਉਹ 'ਚੋਂ ਫੈਂਟਾਨਾਈਲ ਪੰਜਾਬ ਵਾਲਿਆਂ ਨੂੰ ਤਾਂ ਖੈਰ ਫੈਂਟਾਨਾਈਲ ਕਦੀ ਖਾਣ ਨੂੰ ਮਿਲੀ ਨਹੀਂ ਹੋਣੀ ਹੈਗੀ, ਜਿਹੜੀ ਨਸ਼ੇੜੀ ਆ ਇਹ ਬੜੇ ਤਕੜੇ ਅਤੇ ਘਾਤਕ ਨਸ਼ੇ ਹੁੰਦੇ ਔਰ ਮਹਿੰਗੇ ਹੁੰਦੇ ਆ। ਵੀ ਇਹਨਾਂ ਕੈਨੇਡਾ ਚਾਹੇ ਤੁਸੀਂ ਨਾ ਪੂਰੀ ਬਾਮ ਨੂੰ 2 ਵਾਰ ਮਾਰ ਦਿਓ ਕਿ ਇੰਨਾ ਇਹਨੇ ਉੱਥੇ ਜ਼ਰਖੇਜ਼ ਇਕੱਠਾ ਕੀਤਾ ਹੋਇਆ। ਸੋ ਇਹ ਪੰਜਾਬੀ ਗੱਭਰੂ ਨੇ ਉੱਥੇ ਕਾਰਨਾਮਾ ਕੀਤਾ ਹੈ ਜੀ। ਪਰ ਇਹ ਆ ਵੀ ਨਮੋਸ਼ੀ ਜਿਹੜੀ ਕਾਫੀ ਹੁੰਦੀ ਆ, ਇਸ ਕਰਕੇ ਧਿਆਨ ਰੱਖਣ ਦੀ ਜ਼ਰੂਰਤ ਆ। ਚੰਗੇ ਕੰਮ ਕਰਾਂਗੇ ਉਹਦੇ ਨਾਲ ਭਾਈਚਾਰਾ ਪੰਜਾਬੀਅਤ ਜਿਹੜੀ ਉੱਚੀ ਹੋਣੀ ਆ। ਅਤੇ ਅੱਗੇ ਜਿਹੜਾ ਵੱਧਦੇ ਆ ਦਾ ਹਿੰਦੂ ਦਾ ਇੱਕ ਅਖਬਾਰ ਬੜਾ ਪ੍ਰੋਮੀਨੈਂਟ ਅਖਬਾਰ ਆ ਇੰਡੀਆ ਦਾ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਸ ਅਖਬਾਰ ਨੂੰ ਸਵੀਕਾਰ ਵੀ ਕਰਦੇ ਆ। ਉਹਦੇ ਪੱਤਰਕਾਰ ਨੇ ਅਡਾਨੀ ਸਮੂਹ ਦੇ ਉੱਤੇ ਕੁਝ ਸਵਾਲ ਚੱਕੇ ਅਤੇ ਉਸ ਤੋਂ ਬਾਅਦ ਉਸੇ ਪੱਤਰਕਾਰ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ। ਕਾਰਨ ਕੁਛ ਵੀ ਰਹੇ ਹੋਣ, ਪਰ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਵੀ ਉਹਦੇ ਉੱਤੇ ਇਹ ਚਾਰਜਸ ਲੱਗੇ ਉਦੋਂ ਬਾਅਦ 'ਚ ਜਦੋਂ ਰਿਪੋਰਟ ਜਿਹੜੀ ਆ ਉਹ ਨਸ਼ਰ ਹੋਈ ਆ। ਜੀ, ਕੀ ਇਹ ਬਦਲਾਖੋਰੀ ਆ? ਦੇਖੋ ਦਲਜੀਤ ਜੀ, ਕੋਈ ਬੰਦਾ ਆਪਣੇ ਫੀਲਡ ਦੇ ਵਿੱਚ ਕੰਮ ਕਰਦਾ, ਕਿਸੇ ਨਾਮਵਰ ਅਦਾਰੇ ਨਾਲ ਕੰਮ ਕਰਦਾ ਜੀ, ਉਹਦੇ ਉੱਪਰ ਕਦੀ ਕੋਈ ਆਂਚ ਨਹੀਂ ਆਉਂਦੀ। ਹੋ ਸਕਦਾ ਉਹ ਪਹਿਲਾਂ ਵੀ ਇੱਦਾਂ ਦੀ ਰਿਪੋਰਟਿੰਗ ਕਰਦਾ ਹੋਵੇ, ਪਰ ਉਹ ਕੋਈ ਇਹੋ ਜਿਹੀ ਸਟੋਰੀ ਛਾਪ ਦਿੰਦਾ ਹੈ ਕਿਸੇ ਵੱਡੇ ਬੰਦੇ ਦੀ, ਫਿਰ ਇੱਕਦਮ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਅਤੇ ਪ੍ਰਸ਼ਾਸਨ ਇਹ ਸਾਬਤ ਕਰਦਾ ਕਿ ਤੂੰ ਤਾਂ ਆਹ ਕਪੜਾ ਕੀਤਾ ਹੋਇਆ ਜਾਂ ਤੇਰੀ ਵਾਈਫ ਨੇ ਆਹ ਕਪੜਾ ਕੀਤਾ ਹੋਇਆ, ਅਤੇ ਚੱਕ ਕੇ ਉਹਨੂੰ ਜੇਲ੍ਹ ਸੁੱਟ ਦਿੱਤਾ ਜਾਂਦਾ ਆ। ਇਹੀ ਚੀਜ਼ ਸੇਮ ਇਸ ਪੱਤਰਕਾਰ ਨਾਲ ਹੋਈ ਆ। ਦਾ ਹਿੰਦੂ ਦਾ ਪੱਤਰਕਾਰ ਆ ਜੀ, ਇਹਨੇ ਅਡਾਨੀਆਂ ਦੇ ਉੱਪਰ ਇੱਕ ਸਟੋਰੀ ਛਾਪੀ ਹੈ ਉਹਨਾਂ ਦੇ ਪੋਰਟ ਦੇ ਉੱਪਰ। ਉਹ ਮੈਂ ਅੱਗੇ ਜਾ ਕੇ ਦੱਸਾਂਗੇ ਪੋਰਟ ਦਾ ਮਸਲਾ ਕੀ ਸੀਗਾ। ਅਤੇ ਕਦੀ ਇਸ ਪੱਤਰਕਾਰ 'ਤੇ ਪਹਿਲਾਂ ਕੋਈ ਦੋਸ਼ ਨਹੀਂ ਲੱਗਿਆ, ਕੁਛ ਨਹੀਂ ਲੱਗਿਆ, ਲੇਕਿਨ ਜਿੱਦਾਂ ਹੀ ਰਿਪੋਰਟ ਆਈ ਆ ਉੱਦਾਂ ਹੀ ਜਾ ਕੇ ਜੇਲ੍ਹ ਸਿੱਟ ਦੇਣਾ। ਇਹ ਥੋੜ੍ਹੀ ਟਾਈਮਿੰਗ ਜਿਹੜਾ ਬਣਦੀ ਆ ਨਾ, ਇਹ ਕੰਮ ਖਰਾਬ ਹੁੰਦਾ ਆ। ਇਹੀ ਟਾਈਮਿੰਗ ਅੱਜ ਆਪਾਂ ਨੂੰ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਕਿ ਇੱਕ ਪਾਸੇ ਦਾ ਰੌਲਾ ਪੈ ਰਿਹਾ ਸੀਗਾ ਵੀ ਤੁਸੀਂ ਸਾਡੇ ਮੁਲਕ 'ਚ ਆ ਕੇ ਸਾਈਬਰ ਹਮਲੇ ਕਰਾਉਂਦੇ ਆ ਜਾਂ ਤੁਸੀਂ ਇੱਥੇ ਬੰਦਿਆਂ ਨੂੰ ਮਰਵਾਉਂਦੇ ਆ ਜਾਂ ਫਰੌਤੀਆਂ ਦਿੰਦੇ ਆ। ਹੁਣ ਦੂਜੇ ਪਾਸੇ ਟਾਈਮਿੰਗ ਦੇਖ ਲਓ, ਉੱਥੇ ਇੱਕ ਜਥੇਬੰਦੀ ਮੂਹਰੇ ਖੜੀ ਕਰਕੇ ਅਤੇ ਉਹ ਉਲਟਾ ਸੋਚ ਤੁਸੀਂ ਕਰਵਾਤਾ। ਉਹਦੇ ਪ੍ਰਧਾਨ ਮੰਤਰੀ ਇਹ ਨਹੀਂ ਕਹਿਣਾ ਪੈ ਗਿਆ ਕਿ ਨਹੀਂ ਬਈ ਤੁਸੀਂ ਤਾਂ ਹਿੰਦੂਆਂ ਦੇ ਖਿਲਾਫ ਆਹ ਕਾਰਵਾਈਆਂ ਕੀਤੀਆਂ। ਸੋ ਮਸਲਾ ਟਾਈਮਿੰਗ ਦਾ ਆ। ਹੋ ਸਕਦਾ ਪੱਤਰਕਾਰ ਗਲਤ ਹੋਵੇ, ਉਹਨੇ ਗਲਤ ਰਿਪੋਰਟ ਬਣਾਈ ਹੋਵੇ, ਲੇਕਿਨ ਜੇ ਇਸ ਸਮੇਂ ਦੇ ਉੱਪਰ ਤੁਸੀਂ ਚੱਕ ਕੇ ਉਹਨੂੰ ਸਿੱਟਿਆ ਅੰਦਰ, ਉੱਥੇ ਥੋੜ੍ਹੀ ਸ਼ੱਕ ਹੁੰਦੀ ਆ। ਹੁਣ ਦੇਖੋ ਬਾਬਾ ਸਦੀਕੀ ਮੇਰੇ ਖਿਆਲ ਪਿਛਲੇ ਹਫ਼ਤੇ 'ਚ ਇੱਕ ਚਰਚਿਤ ਮੁੱਦਾ ਬਣਿਆ ਹੋਇਆ ਸੀ, ਉਹਨਾਂ ਦੀ ਮੌਤ। ਮੁੰਬਈ ਦੇ ਵਿੱਚ ਇਹਨਾਂ ਨੂੰ ਮਾਰਿਆ ਜਾਂਦਾ ਆ। ਸੋਚਣ ਵਾਲੀ ਗੱਲ, ਮੈਂ ਦਾਅਵੇ ਤਾਂ ਨਹੀਂ ਕਹਿ ਸਕਦਾ, ਪਰ ਮੈਂ ਇਹਦੀ ਤਾਰ ਨੂੰ ਥੋੜ੍ਹਾ ਨਾ ਜੋੜ ਕੇ ਨਾਲ ਦੇਖਦਾ ਹਾਂ। ਬਾਬਾ ਸਦੀਕੀ ਜੇ ਥੋੜ੍ਹਾ ਜਿਹਾ ਹੋਰ ਧਿਆਨ ਨਾਲ ਤੁਸੀਂ ਸਟੱਡੀ ਕਰੋ, ਇਹ ਰੀਅਲ ਸਟੇਟ ਦਾ ਤਕੜਾ ਖਿਡਾਰੀ ਸੀਗਾ, ਬੜਾ ਪੈਸਾ ਲਾਉਂਦਾ ਸੀਗਾ ਅਤੇ ਬੜਾ ਤਕੜਾ ਇਹਨੂੰ ਉਹਦਾ ਮਾਹਰ ਮੰਨਿਆ ਜਾਂਦਾ ਸੀ। ਬਾਬਾ ਸਦੀਕੀ ਦੀ ਜਿੱਦਾਂ ਹੀ ਮੌਤ ਹੁੰਦੀ ਆ, ਅਡਾਨੀ ਗਰੁੱਪ ਜਿਹੜਾ ਕਿ ਮਾਈਨਿੰਗ ਦਾ ਕੰਮ ਜਾਂ ਹੋਰ ਐਡੇ ਤਕੜੇ ਜਾਂ ਪੋਰਟਾਂ ਦੇ ਕੰਮ ਆ, ਇੱਕਦਮ ਰੀਅਲ ਸਟੇਟ ਦੇ ਵਿੱਚ ਐਂਟਰ ਹੋ ਜਾਂਦੇ ਆ। ਇਹ ਚੀਜ਼ ਅਖਬਾਰਾਂ ਨੇ ਤਾਂ ਕਦੇ ਦੱਸੀ ਨਹੀਂ ਆਪਾਂ ਨੂੰ, ਲੇਕਿਨ ਇਹ ਸੱਚਾਈ ਆ ਕਿ ਨਾਲੇ ਹੀ ਉਹ ਰੀਅਲ ਸਟੇਟ ਦੇ ਵਿੱਚ ਐਂਟਰ ਹੁੰਦੇ ਆ ਔਰ ਉਹਨਾਂ ਉਹ ਜਿਹੜੇ ਸਲਮ ਡੌਗ ਏਰੀਆ ਨਾ ਜਿਹੜਾ, ਉਹ ਫਟਾਫਟ ਉੱਥੇ ਆਪਣੀ ਗਤੀਵਿਧੀਆਂ ਤੇਜ਼ ਹੋ ਜਾਂਦੀਆਂ। ਹੁਣ ਮੈਂ ਨਹੀਂ ਕਹਿੰਦਾ ਕਿ ਉਹਦੀ ਮੌਤ ਦਾ ਇਹਦੇ ਨਾਲ ਸੰਬੰਧ ਆ, ਲੇਕਿਨ ਇੱਕ ਕਹਿ ਲਓ ਵੀ ਤਕੜਾ ਖਿਡਾਰੀ ਬਾਹਰ ਗਿਆ, ਉਹ ਵੀ ਉਹਨੂੰ ਮਾਰਿਆ ਗਿਆ ਅਤੇ ਇੱਕ ਖਿਡਾਰੀ ਵੜ ਗਿਆ ਜਿਹਨੇ ਆਪਣੀ ਸ਼ੁਰੂਆਤ ਕਰਨੀ ਸੀਗੀ। ਚਲੋ ਇਹ ਤਾਂ ਮੈਂ ਨਹੀਂ ਕਹਿੰਦਾ ਵੀ ਇਹਦਾ ਕੋਈ ਤਾਰ ਸਿੱਧੇ ਜੁੜਦੇ ਆ, ਪਰ ਥੋੜ੍ਹਾ ਜਿਹਾ ਖਦਸ਼ਾ ਹੁੰਦਾ ਕਿ ਵੀ ਇੱਦਾਂ ਹੀ ਟਾਈਮਿੰਗ ਕਿਉਂ ਸੈੱਟ ਕਰ ਲਈ ਜਾਂਦੀ ਆ। ਹੋਇਆ ਕੀ ਆ, ਆਪਣੇ ਕੋਲ ਜਿਹੜਾ ਅਡਾਨੀ ਆ, ਉਹਨਾਂ ਨੇ ਇਸ ਪੱਤਰਕਾਰ ਨੇ, ਪਹਿਲੀ ਗੱਲ ਤਾਂ ਇਹ ਦਾ ਹਿੰਦੂ ਦਾ ਪੱਤਰਕਾਰ ਸੀਗਾ, ਉਹਨੇ ਤਕੜੀ ਸਟੋਰੀ ਬਣਾਈ ਹੈ। ਜੇ ਕਿਤੇ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ,
ਉਹਨੇ ਕਿਹਾ ਵੀ ਜਿਹੜਾ ਅਡਾਨੀ ਦੀਆਂ ਪੋਰਟਸ ਆ, ਪਹਿਲੀ ਗੱਲ ਤਾਂ ਉਹਨੇ ਥੋੜ੍ਹਾ ਢੰਗ ਨਾਲ ਇਹ ਨਸ਼ਰ ਕਰਤਾ ਕਿ ਇੱਥੇ ਨਾ ਜਿਹੜੇ ਡਰੱਗਸ ਆ ਇਹ ਤਾਂ ਵੀ ਕੁਆਂਟਲਾਂ ਟਨਾਂ ਦੇ ਹਿਸਾਬ ਨਾਲ ਆਉਂਦੀ ਆ, ਇਹ ਜਿੰਨੀ ਕੁ ਦਿਖਾਉਂਦੇ ਆ ਨਾ ਇਹ ਤਾਂ ਬਸ ਪਤਾ ਨਹੀਂ ਉਹ ਚਾਟੇ ਲਾਉਣ ਵਾਲੀਆਂ ਗੱਲਾਂ ਹੀ ਆ ਵੀ ਅੰਦਰ ਖਾਤੇ ਪਤਾ ਨਹੀਂ ਕੀ ਹੋਈ ਜਾਂਦਾ ਆ। ਮੇਨ ਜਿਹੜਾ ਅਸਲ 'ਚ ਸੀਗਾ ਉਹਨੇ ਜਿਹੜੇ ਚੀਜ਼ ਨੂੰ ਉਜਾਗਰ ਕੀਤਾ ਜਿਹੜੀਆਂ ਅਖਬਾਰਾਂ 'ਚ ਸ਼ਾਇਦ ਕਦੇ ਸ਼ੋ ਹੀ ਨਾ ਹੁੰਦਾ, ਉਹ ਕਹਿੰਦਾ ਵੀ ਜਿਹੜੀ ਪੋਰਟ ਦਾ ਅਡਾਨੀ ਨੇ ਹੁਣ ਠੇਕਾ ਲਿਆ, ਜੇ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਪੋਰਟ ਨੂੰ ਉਹ 30 ਸਾਲ ਲਈ ਲੈ ਸਕਦਾ ਸੀ ਠੇਕੇ ਦੇ ਉੱਪਰ, ਠੀਕ ਆ ਜੀ। 30 ਸਾਲ ਦੀ ਉਹਦੀ ਰੋਟੀ ਜਿਹੜੀ ਬਣਨੀ ਸੀ ਉਹ ਦੇ ਸਕਦਾ ਸੀ। ਪ੍ਰਸ਼ਾਸਨ ਨੇ ਵੀ ਇਹੀ ਕਿਹਾ ਕਿ ਜਦੋਂ ਸਾਡੇ ਕੋਲ ਜ਼ਿਆਦਾ ਸਮੇਂ ਲਈ ਇਹਨਾਂ ਨੇ ਮੰਗ ਕੀਤੀ ਅਡਾਨੀ ਦੇ, ਅਸੀਂ ਉਹਨੂੰ ਨਾ ਕਰਤੀ ਵੀ ਸੰਵਿਧਾਨ ਆਗਿਆ ਨਹੀਂ ਦਿੰਦਾ, ਕਾਨੂੰਨ ਆਗਿਆ ਨਹੀਂ ਦਿੰਦਾ ਵੀ ਇੱਦਾਂ ਹੋ ਹੀ ਨਹੀਂ ਸਕਦੀ। ਲੇਕਿਨ ਕਾਗਜ਼ਾਂ ਦੇ ਵਿੱਚ ਇਹ ਪਾਇਆ ਗਿਆ ਕਿ ਅਡਾਨੀ ਉਸ ਪੋਰਟ ਨੂੰ 75 ਸਾਲ ਲਈ ਲੈ ਗਿਆ ਅਤੇ ਹੁਣ ਜਿਹੜੀ ਉਹਦੀ ਰਾਇਲਟੀ ਜਾਂਦੀ ਆ ਉਹ ਵੀ ਤੈਅਸ਼ੁਦਾ ਅਮਾਊਂਟ ਤੋਂ ਘੱਟ ਜਾਂਦੀ ਆ। ਅਤੇ ਜਿਹੜੀ ਫਿਰ ਹੁਣ ਉੱਥੇ ਕਹਿ ਲਓ ਕਿ ਸੰਬੰਧਿਤ ਮਹਿਕਮਾ ਆ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹਨੇ ਤਾਂ ਨਾ ਕਰਤੀ ਸੀਗੀ, ਇਹਦਾ ਮਤਲਬ ਇੱਥੇ ਪੋਲੀਟੀਕਲ ਇੰਟਰਫੇਰੈਂਸ ਹੋਈ ਆ, ਇਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਆ ਅਤੇ ਉਹ ਸਾਰਾ ਕੁਛ ਉਹਨੂੰ ਪਾ ਦਿੱਤਾ ਗਿਆ। ਜਿੱਦਾਂ ਹੀ ਇਹ ਖਬਰ ਨਸ਼ਰ ਹੁੰਦੀ ਆ ਉਸ ਪੱਤਰਕਾਰ ਦੇ ਉੱਪਰ ਇਮੀਡੀਏਟ ਕੇਸ ਪਾਇਆ ਜਾਂਦਾ ਕਿ ਤੂੰ GST ਦੇ ਵਿੱਚ ਘੁਟਾਲਾ ਕੀਤਾ, ਤੇਰੀ ਜਿਹੜੀ ਵਾਈਫ ਆ ਉਹ ਵੀ ਇਹਦੇ ਵਿੱਚ ਸ਼ਾਮਲ ਆ। ਵਾਈਫ ਤਾਂ ਚਲੋ ਹਜੇ ਬਾਹਰ ਆ ਪਰ ਇਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਅਤੇ ਇਹ ਵੀ ਦੇਖੋ ਭਾਰਤ ਮਹਾਨ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਤਾਂ ਹੀ ਇੱਕ ਕਾਰਨ ਆ ਕਿ ਸਾਡੀ ਜਿਹੜੀ ਰਿਪੋਰਟਿੰਗ ਦਾ ਇੰਡੈਕਸ ਆ ਉਹਦੇ ਵਿੱਚ ਬਹੁਤ ਪਿਛਲਾ ਸਥਾਨ ਆ ਸਾਡਾ। ਅਤੇ ਪਰ ਫਿਰ ਵੀ ਗਾਹੇ ਬਗਾਹੇ ਜਿਹੜੇ ਇਹੋ ਜਿਹੇ ਪੱਤਰਕਾਰ ਆ, ਕੋਈ ਹਰਿਆ ਬੂਟ ਰੇ ਹੋਰੀ ਅਤੇ ਉਹ ਜਿਹੜੇ ਆ ਆਉਂਦੇ ਰਹਿੰਦੇ ਆ ਅਤੇ ਇਹੋ ਜਿਹੀਆਂ ਖਬਰਾਂ ਨਸ਼ਰ ਹੁੰਦੀਆਂ ਜਿਹਦੇ ਕਰਕੇ ਕਿ ਅਜੇ ਵੀ ਸਿਸਟਮ ਜਿਹੜਾ ਆ ਸਾਹ ਲਈ ਜਾ ਰਿਹਾ। ਖੈਰ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ, ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਮਿਲਾਂਗੇ ਆਪਾਂ ਅਗਲੇ ਹਫ਼ਤੇ, ਟਾਈਮ ਇਜਾਜ਼ਤ ਨਹੀਂ ਦਿੰਦਾ ਅਤੇ ਉਦੋਂ ਤੱਕ ਆਪਣਾ ਰੱਖਿਓ ਖਿਆਲ ਅਤੇ ਇੰਡੋਸ ਪ੍ਰਾਈਮ ਦੇ ਨਾਲ ਸਾਂਝ ਬਣਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ, ਰੱਬ ਰਾਖਾ। ਧੰਨਵਾਦ ਜੀ।